पता करने की कॉल कर सकते हो। नंबर 408-272-2500 ਦੇ ਉੱਤੇ 4082722500 ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਜਰਨੈਲ ਸਿੰਘ ਲੈਨਵੁੱਡ ਵਾਸ਼ਿੰਗਟਨ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ ਡੇਲ ਸਿਟੀ, GN ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113, ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਆਓ ਗੱਲਬਾਤ ਦਾ ਸਿਲਸਿਲਾ ਜਿਹੜਾ ਹੈ ਜੀ ਉਹ ਆਪਾਂ ਸ਼ੁਰੂ ਕਰਦੇ ਹਾਂ। ਮਿੰਟੂ ਜੀ, ਪਹਿਲੀ ਜੇ ਗੱਲ ਕਰਦੇ ਜਾਈਏ, ਕਹਿੰਦੇ ਸਦਨ ਦੇ ਵਿੱਚ ਦਲ ਬਦਲੂਆਂ ਦਾ ਮੁੱਦਾ ਉੱਠਿਆ, ਵਿਧਾਇਕ ਦੇ ਬਿਆਨ ਦੇ ਉੱਤੇ ਵਿਵਾਦ ਵੀ। ਹਾਂਜੀ, ਦੇਖੋ ਅੱਜ ਵੀ ਮਸਲੇ ਜਿਹੜੇ ਉਹ ਖਾਸੇ ਉੱਥੇ ਆ। ਵੈਸੇ ਕਾਰਵਾਈ ਜਿਹੜੀ ਸਦਨ ਦੀ ਆ ਉਹ ਦੁਪਹਿਰ ਕੁ ਤੱਕ ਚੱਲੀ ਹੈ, 9 ਵਜੇ ਤੱਕ ਮੇਰੇ ਖਿਆਲ ਨਾਲ 3 ਵਜੇ ਤੋਂ ਪਹਿਲਾਂ ਮੁਲਤਵੀ ਕਰ ਦਿੱਤੀ ਗਈ ਸੀਗੀ। ਅੱਜ ਵੀ ਹੰਗਾਮਾ ਖੇਜ਼ ਰਿਹਾ ਦੇਣਾ, ਜੇ ਆਪਾਂ ਬਜਟ ਸੈਸ਼ਨ ਦੇ ਇਤਿਹਾਸ ਨਾਲ ਦੇਖੀਏ ਤਾਂ ਅੱਜ ਵੀ ਕਾਫੀ ਤੀਰ ਜਿਹੜੇ ਆ ਉਹ ਚਲਾਏ ਗਏ ਆ ਇੱਕ ਦੂਜੇ ਦੀ। ਪਹਿਲਾਂ ਮੈਂ ਦੱਸ ਦੇਵਾਂ ਕਿ ਪਵਨ ਕੁਮਾਰ ਟੀਨੂ ਨੇ ਸਦਨ 'ਚ ਜੋ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਇੱਕ ਮਹੱਤਵਪੂਰਨ ਮੁੱਦਾ, ਕਿਉਂਕਿ 50,000 ਦੇ ਕਰੀਬ ਡਿਗਰੀਆਂ ਜਿਹੜੀਆਂ ਗਰੀਬ ਵਿਦਿਆਰਥੀਆਂ ਦੀਆਂ ਉਹ ਅਨਐਡਡ ਕਾਲਜ ਨੇ ਜਿਹੜੇ ਉਹ ਤਕਰੀਬਨ ਰੋਕ ਕੇ ਬੈਠੇ ਆ ਕਿ ਸਾਡਾ ਪੈਸਾ ਜਦ ਤੱਕ ਸਰਕਾਰ ਜਾਰੀ ਨਹੀਂ ਕਰਦੀ ਅਸੀਂ ਉਦੋਂ ਤੱਕ ਡਿਗਰੀਆਂ ਨਹੀਂ ਦੇਵਾਂਗੇ। ਤਾਂ 50,000 ਬੱਚਾ ਜਿਹੜਾ ਉਹ ਕਤਾਰ 'ਚ ਲੱਗਾ ਖਲੋਤਾ। ਤਾਂ ਇਹ ਮੁੱਦਾ ਵੀ ਚੁੱਕਿਆ, ਅੱਛਾ ਮੁੱਦਾ ਮੇਰੇ ਖਿਆਲ ਦੇ ਨਾਲ, ਚਾਹੇ ਕਿਸੇ ਨੇ ਵੀ ਚੁੱਕਿਆ ਤਾਂ ਟੀਨੂ ਜੀ ਨੇ ਚੁੱਕਿਆ ਸੀਗਾ। ਤਾਂ ਦੂਸਰੇ ਪਾਸੇ ਜੇ ਦੇਖੀਏ ਆਪਾਂ ਤਾਂ ਮੇਰੇ ਖਿਆਲ ਦੇ ਨਾਲ ਮਜੀਠੀਆ ਨੇ ਮੰਗ ਕਰ ਦਿੱਤੀ ਕਿ ਕੈਪਟਨ ਅਮਰਿੰਦਰ ਅਤੇ ਸੁਨੀਲ ਜਾਖੜ 'ਤੇ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ। ਤੁਹਾਨੂੰ ਯਾਦ ਹੋਣਾ ਕਿ 2 ਕਿਸਾਨ ਜਿਹੜੇ ਕਿ ਪਿਓ ਪੁੱਤ ਸਨ ਰਿਸ਼ਤੇ ਦੇ ਵਿੱਚ, ਉਹਨਾਂ ਨੇ ਖੁਦਕੁਸ਼ੀ ਕਰ ਲਈ ਸੀ। ਤਾਂ ਖੁਦਕੁਸ਼ੀ ਨੋਟ ਦੇ ਵਿੱਚ 2 ਕਾਰਨ ਗਿਣਾਏ ਸਨ ਉਹਨਾਂ ਨੇ ਮੁੱਖ ਤੌਰ 'ਤੇ। ਇੱਕ ਇਹ ਕਿ ਕਰਜ਼ ਮਾਫੀ ਦਾ ਵਾਅਦਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀਗਾ ਉਹ ਪੂਰਾ ਨਹੀਂ ਕੀਤਾ, ਔਰ ਦੂਸਰਾ ਨਰਿੰਦਰ ਮੋਦੀ ਵਾਲਾ ਜੋ ਇਸ਼ੂ ਯਾਨੀ ਫਾਰਮਰ ਐਜੂਕੇਸ਼ਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਉਹਦਾ ਹਵਾਲਾ ਦਿੱਤਾ ਗਿਆ ਸੀਗਾ। ਇਸ ਤੋਂ ਇਲਾਵਾ ਅੱਜ ਇੱਕ ਤਿੱਖੀ ਝੜਪ ਵੀ ਹੋਈ ਆ ਹਰਮਿੰਦਰ ਗਿੱਲ ਤੇ ਵਿਕਰਮ ਮਜੀਠੀਆ ਦੇ ਦਰਮਿਆਨ। ਇੱਕ ਦੂਜੇ ਦੇ ਪਰਿਵਾਰਕ ਪਿਛੋਕੜਾਂ ਤੱਕ ਗਏ ਨੇ। ਵੈਸੇ ਹਰੇਕ ਵਾਰੀ ਹੁੰਦਾ ਉਹਦੇ 'ਚ ਮਜੀਠੀਆ ਸਾਹਿਬ ਆਮ ਤੌਰ 'ਤੇ ਤੁਹਾਨੂੰ ਪਤਾ ਇਨਵੋਲਵ ਹੁੰਦੇ ਆ। ਤਕਰੀਬਨ ਝੜਪ ਹਰੇਕ ਵਾਰੀ ਹੁੰਦੀ ਆ। ਤਾਂ ਪਰਿਵਾਰਕ ਪਿਛੋਕੜ ਤੱਕ ਚਲੇ ਗਏ। ਹਾਲਾਂਕਿ ਮਜੀਠੀਆ ਨੇ ਬਾਹਰ ਆ ਕੇ ਵੀ ਹਰਮਿੰਦਰ ਸਿੰਘ ਗਿੱਲ ਬਾਰੇ ਕਾਫੀ ਗੱਲਾਂ ਜਿਹੜੀਆਂ ਕਹੀਆਂ। ਮੈਂ ਸਮਝਦਾ ਕਿ ਉਹਨਾਂ ਗੱਲਾਂ ਨੂੰ ਕਰਨਾ ਜ਼ਰੂਰੀ ਨਹੀਂ, ਕਿਉਂਕਿ ਇਹਨਾਂ ਦਾ ਆਪਸ ਦੇ ਵਿੱਚ ਚੱਲੀ ਜਾਂਦਾ। ਬਲਵਿੰਦਰ ਸਿੰਘ ਬੈਂਸ, ਉਹਦੀ ਬੈਂਸ ਬ੍ਰਦਰਸ ਆ ਗਏ ਤਾਂ ਉਹਨਾਂ ਨੇ ਵੀ ਰਾਜਪਾਲ ਦੇ ਬਿਹਾਰ ਦੀ ਨਿਖੇਧੀ ਕੀਤੀ ਹੈ। ਤਾਂ ਉਹਨਾਂ ਨੇ ਕਿਹਾ ਕਿ ਮਤਾ ਪਾਸ ਕੀਤਾ ਜਾਵੇ। ਇਸ ਤੋਂ ਇਲਾਵਾ ਅਕਾਲੀ ਵਿਧਾਇਕ NP ਸ਼ਰਮਾ ਨੇ ਮਹਿੰਗੀ ਬਿਜਲੀ ਦਾ ਮੁੱਦਾ ਚੁੱਕਿਆ। ਅਕਾਲੀ ਜਿਹੜੇ ਸੀਗੇ ਉਹ ਇਸ ਗੱਲ 'ਤੇ ਵੀ ਅੱਜ ਇੱਕ ਮੰਗ ਪੱਤਰ ਲੈ ਕੇ ਗਏ ਸਪੀਕਰ ਰਾਣਾ KP ਸਿੰਘ ਹੋਰਾਂ ਦੇ ਕੋਲ। ਤਾਂ ਉਹਨਾਂ ਨੇ ਕਿਹਾ ਕਿ ਜੋ ਇਹਨਾਂ ਦੀ ਅਸਫਲਤਾ ਹੈ ਕਰਜ਼ਾ ਮਾਫੀ ਬਾਰੇ ਜਾਂ ਕਿਸਾਨ ਖੁਦਕੁਸ਼ੀਆਂ, ਇਹਨਾਂ ਸਾਰੇ ਮੁੱਦਿਆਂ 'ਤੇ ਜਿਹੜੀ ਅਸਫਲਤਾ ਰਹੀ ਹੈ, ਜਿਸ ਤਰੀਕੇ ਨਾਲ ਕਾਨੂੰਨ ਰੱਦ ਕਰਨ ਦਾ ਮਾਮਲਾ ਕੇਂਦਰ ਸਰਕਾਰ ਕੋਲ ਚੁੱਕਣ ਦਾ ਇੱਕ ਮੌਕਾ ਜਿਹੜਾ ਉਕਿਆ ਗਿਆ। ਤਾਂ ਇਹ ਜੋ ਸਾਰੇ ਵਿਸ਼ੇ ਆ ਜਿਹਦੇ ਵਿੱਚ ਅਗਾਂਹ ਉਹਨਾਂ ਨੇ ਕਿਹਾ ਕਿ ਸਬਜ਼ੀਆਂ ਤੇ ਫਲਾਂ 'ਤੇ ਵੀ MSP ਦਿੱਤੀ ਜਾਣੀ ਚਾਹੀਦੀ ਆ। ਤਾਂ ਉਹ ਇੱਕ ਕਹਿ ਰਹੇ ਸੀਗੇ ਕਿ ਇਹਦੀ 2 ਦਿਨ ਤੋਂ ਵੱਖਰੀ ਚਰਚਾ ਜਿਹੜੀ ਹੋਣੀ ਚਾਹੀਦੀ ਹੈ, 2 ਦਿਨ ਦੀ। ਤਾਂ ਖੈਰ ਚਲੋ ਇਹ ਹਮੇਸ਼ਾ ਮੰਗ ਉੱਠਦੀ ਆ। ਖੈਰ ਜੇ ਆਪਾਂ ਵੇਖੀਏ ਤਾਂ 2 ਮੁੱਦੇ ਜਿਹਦੇ 'ਤੇ ਤੁਸੀਂ ਗੱਲ ਕੀਤੀ ਹੈ ਕਿ ਸਦਨ ਵਿੱਚ ਦਲ ਬਦਲੂਆਂ ਦਾ ਮੁੱਦਾ ਉੱਠਿਆ, ਤਾਂ ਵਿਕਰਮ ਸਿੰਘ ਮਜੀਠੀਆ ਨੇ ਬਾਹਰ ਆ ਕੇ ਵੀ ਇਸ ਮੁੱਦੇ ਦੀ ਚਰਚਾ ਛੇੜੀ ਆ। ਦਰਅਸਲ ਕੀ ਚੱਕਰ ਆ ਕਿ ਤੁਹਾਨੂੰ ਪਤਾ ਹੀ ਆ ਕੁਛ ਦਲ ਬਦਲੀਆਂ ਹੋਈਆਂ ਸੀਗੀਆਂ। ਦਲ ਬਦਲੀਆਂ ਤੋਂ ਭਾਵ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਟੁੱਟ ਭੱਜ ਹੋ ਗਈ ਸੀਗੀ। ਸੁਖਪਾਲ ਸਿੰਘ ਖਹਿਰੇ ਉਹਦੀ ਖੁਦ ਮੁਖਤਿਆਰੀ ਮਾਮਲਾ ਤੁਹਾਨੂੰ ਪਤਾ ਹੀ ਯਾਦ ਹੋਣਾ। ਤਾਂ ਉਹ
ਸਾਰਾ ਕੁਛ ਉਸ ਟਾਈਮ ਹੋਇਆ ਸੀਗਾ। ਤਾਂ ਉਹਦੇ ਵਿੱਚੋਂ ਕੁਛ ਲੀਡਰ ਤਾਂ ਇਲੈਕਸ਼ਨ ਵੀ ਲੜ ਗਏ ਲੋਕ ਸਭਾ ਦਾ, ਔਰ ਕੁਛ ਐਸੇ ਵੀ ਸੀਗੇ ਜਿਨ੍ਹਾਂ ਨੇ ਕਾਂਗਰਸ ਜਾ ਕੇ ਜੁਆਇਨ ਕਰ ਲਈ ਸੀਗੀ, ਜਿਵੇਂ ਉਹਦੇ 'ਚ ਸੰਦੋਹਾ ਸੀਗਾ ਜਾਂ ਨਾਜਰ ਸਿੰਘ ਮਾਨਸ਼ਾਹੀਆਂ ਸੀਗੇ। ਤਾਂ 4 ਪਟੀਸ਼ਨਾਂ ਜਿਹੜੀਆਂ ਨੇ ਉਹ ਪਈਆਂ ਇੱਥੇ ਸਪੀਕਰ ਦੇ ਕੋਲ, ਮੇਰੇ ਖਿਆਲ ਦੇ ਨਾਲ 1.5-2 ਸਾਲ ਆਲਮੋਸਟ ਹੋ ਗਏ ਹੋਣੇ ਆ। ਤਾਂ ਉਹ ਪਟੀਸ਼ਨਾਂ ਜਿਉਂ ਦੀਆਂ ਤਿਉਂ ਬਕਾਇਆ ਪਈਆਂ ਨੇ, ਤਾਂ ਮਜੀਠੀਆ ਨੇ ਉਹ ਮੁੱਦਾ ਚੁੱਕਿਆ। ਵੈਸੇ ਜੇ ਤੁਸੀਂ ਦੇਖੋਗੇ ਇੰਡੀਆ ਦਾ ਜਿਹੜਾ ਦਲ ਬਦਲੀ ਕਾਨੂੰਨ ਸੀਗਾ ਉਹ ਇਸ ਕਰਕੇ ਆਇਆ ਸੀਗਾ ਕਿਉਂਕਿ ਇੱਥੇ ਆਇਆ ਰਾਮ ਗਿਆ ਰਾਮ ਮੁਹਾਵਰਾ ਬਣ ਗਿਆ ਸੀ। ਗਿਆ ਲਾਲ ਹਰਿਆਣੇ ਦਾ ਇੱਕ MLA ਸੀਗਾ ਜਿਹੜਾ ਇੱਕ ਦਿਨ ਦੇ ਵਿੱਚ 3 ਪਲਟੀਆਂ ਮਾਰ ਕੇ ਆਇਆ ਸੀਗਾ, ਤਾਂ ਹੀ ਉਹ ਮੁਹਾਵਰਾ ਬਣ ਗਿਆ ਨਾ ਕਿ ਆਇਆ ਰਾਮ ਗਿਆ ਰਾਮ ਆਇਆ। ਸੋ ਇਸ ਤਰ੍ਹਾਂ ਇਹ ਸਭ ਕੁਛ ਚੱਲਿਆ ਸੀ। ਉਸ ਤੋਂ ਬਾਅਦ 1985 'ਚ ਇਹ ਬਣਾਇਆ ਗਿਆ। ਪਰ ਇਹਦੇ ਵਿੱਚ ਨਾ 2 ਚੀਜ਼ਾਂ ਵੇਖਣ ਵਾਲੀਆਂ, ਉਹ ਜ਼ਰੂਰੀ ਹੈ, ਨੋਟ ਕਰਿਓ ਜਦੋਂ ਵੀ ਕਿਤੇ ਗਾਂਹ ਗੱਲ ਚੱਲੇ ਤਾਂ ਜ਼ਹਿਨ 'ਚ ਰੱਖਿਓ। ਨੰਬਰ 1 ਕਿ ਠੀਕ ਆ ਉਹ ਬਣਾ ਦਿੱਤਾ, ਦਲ ਬਦਲੂ ਕਾਨੂੰਨ ਬਣਾ ਦਿੱਤਾ, ਪਰ ਉਹਦੇ ਵਿੱਚ ਕੀ ਆ ਕਿ ਸਪੀਕਰ ਨੂੰ ਪਾਵਰ ਦਿੱਤੀ ਗਈ ਆ ਇਹਨਾਂ ਦੀ ਮੈਂਬਰਸ਼ਿਪ ਰੱਦ ਕਰਨੀ ਹੈ ਕਿਸੇ ਦੀ। ਪਰ ਉਹ ਕਦੋਂ, ਮਤਲਬ ਕਿ ਜਿਹੜਾ ਆਪਾਂ ਇੱਕ ਟਾਈਮ ਹੁੰਦਾ ਇਨ ਟਾਈਮ ਆਪਾਂ ਕਹਿ ਦਿੰਦੇ ਹਾਂ ਕਿ ਇੱਕ ਬਾਉਂਡ ਕਰ ਦਿੱਤਾ ਗਿਆ ਟਾਈਮ ਕਿ ਹਾਂ ਭਾਈ ਤੁਸੀਂ ਇਸ ਟਾਈਮ ਪੀਰੀਅਡ ਦੇ ਵਿੱਚ ਫੈਸਲਾ ਲੈਣਾ, ਐਸਾ ਕੁਛ ਨਹੀਂ ਹੈ। ਸਪੀਕਰ ਚਾਹੇ ਤੇ ਇੱਕੋ ਝਟਕੇ ਦੇ ਵਿੱਚ ਅਨਾਉਂਸਮੈਂਟ ਹੋ ਸਕਦਾ, ਜੇ ਚਾਹੇ ਤੇ ਉਹ ਕਹਿ ਸਕਦਾ ਕਿ ਲਓ ਵੀ ਟੁੱਕ ਟੁੱਕ ਕਰਕੇ ਲੱਗੇ, ਜਿਵੇਂ ਆਪਾਂ ਇੱਥੇ ਦੇਖ ਲਿਆ। ਸੋ ਮਤਲਬ ਕਿ ਕੋਈ ਪੱਕੀ ਐਸੀ ਕੋਈ ਕੰਡੀਸ਼ਨ ਨਹੀਂ ਹੈ ਕਿ ਤੁਸੀਂ ਇੰਨੇ ਦਿਨਾਂ ਦੇ ਵਿੱਚ ਨਬੇੜਾ ਕਰਨਾ। ਦੂਜੀ ਚੀਜ਼ ਇਹ ਆ ਕਿ ਦੇਖੋ 1985 'ਚ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕਾਨੂੰਨ ਬਣਿਆ, ਤਾਂ ਹੋਇਆ ਕੀ ਕਿ ਸਾਡੀ ਵਿਧਾਨ ਸਭਾ ਨੇ ਇਹਨੂੰ ਨੋਟੀਫਾਈਡ ਹੀ ਨਹੀਂ ਕੀਤਾ, ਇਹਦੇ ਨਿਯਮ ਹੀ ਨਹੀਂ ਬਣਾਏ। ਸੁਖਪਾਲ ਸਿੰਘ ਖਹਿਰਾ ਨੇ ਇਹੋ ਕਮਜ਼ੋਰੀ ਜਿਹੜੀ ਸੀਗੀ ਉਹ ਲੱਭ ਲਈ, ਰੌਲਾ ਵੀ ਨਹੀਂ ਪਿਆ ਅੰਦਰ ਖਾਤੇ, ਉਹਨੇ ਇਹ ਕਮਜ਼ੋਰੀ ਫੜ ਲਈ, ਮਤਲਬ ਕਿ ਜਿਸ ਆਪਾਂ ਦੁੱਖ ਦੀ ਰਗ ਕਹਿ ਲਈਏ। ਤਾਂ ਇਸ ਕਰਕੇ ਇੱਥੋਂ ਤੱਕ ਗੱਲ ਆ ਗਈ। ਕੁਛ ਤੁਹਾਨੂੰ ਪਤਾ ਹੀ ਆ ਕਾਂਗਰਸ ਦੇ ਆਪਣੇ ਵੀ ਹੈਗੇ ਰਿਤ, ਕਿਉਂਕਿ ਸਪੀਕਰ ਆਮ ਤੌਰ ਤੇ ਸੱਤਾਧਾਰੀ ਪਾਰਟੀ ਦਾ ਹੀ ਹੁੰਦਾ, ਆਮ ਤੌਰ ਤੇ ਕੀ ਹੁੰਦਾ ਹੀ ਹਮੇਸ਼ਾ। ਤਾਂ ਸਪੀਕਰ ਨੇ ਫੈਸਲਾ ਉਸ ਹਿਸਾਬ ਨਾਲ ਹੀ ਲੈਣਾ ਜਿਸ ਹਿਸਾਬ ਨਾਲ ਸੱਤਾਧਾਰੀ ਧਿਰ ਦੇ ਸਮੀਕਰਨ ਬਣਦੇ ਆ ਜਾਂ ਉਹਨਾਂ ਨੂੰ ਮੌਕੇ ਮਕੂਲ ਲੱਗਦੇ ਆ। ਤਾਂ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ 2 ਮਈ ਤੱਕ ਦਾ ਪ੍ਰੋਗਰਾਮ ਤੇ ਲਾਇਆ ਪਿਆ ਚੋਣ ਕਮਿਸ਼ਨ ਨੇ, ਇਲੈਕਸ਼ਨ ਹੋਣੇ ਆ 5 ਸਟੇਟਾਂ ਦੇ ਵਿੱਚ, ਤਾਂ 2 ਮਈ ਤੱਕ ਤਾਂ ਬੁੱਕ ਕਰ ਦਿੱਤਾ ਕੰਮ। ਹੁਣ ਫਰਜ਼ ਕਰੋ 2 ਮਈ ਤੋਂ ਬਾਅਦ ਜੇ ਆਪਾਂ 5-6 ਮਹੀਨੇ ਹੋਰ ਲੈਂਦੇ ਹਾਂ ਤਾਂ ਉਦੋਂ ਤੱਕ ਤੇ ਪੰਜਾਬ ਦਾ ਇਲੈਕਸ਼ਨ ਬਿਲਕੁਲ ਮੁਹਾਨ ਤੇ ਆ ਜਾਊਗਾ। ਸੋ ਇਸ ਕਰਕੇ ਇਹ ਜਿਹੜੇ ਹੈਗੇ ਸੀਗੇ ਵਿਧਾਨ ਸਭਾ ਦੇ ਮੈਂਬਰ ਜਿਨ੍ਹਾਂ ਨੂੰ ਆਪਾਂ ਮੰਨ ਸਕਦੇ ਹਾਂ ਕਿ ਦਲ ਬਦਲੀ ਕਾਨੂੰਨ ਤਹਿਤ ਇਹਨਾਂ ਦੀ ਮੈਂਬਰਸ਼ਿਪ ਜਾਂਦੀ ਸੀਗੀ, ਉਹ ਬਚੇ ਰਹਿਣਗੇ। ਸਮਝ ਗਏ ਨਾ ਤੁਸੀਂ ਕਿ ਹੁਣ 5 ਰਾਜਾਂ ਦਾ ਜੇ ਤਾਂ ਇਲੈਕਸ਼ਨ ਕਰਾਉਣੇ ਹੁੰਦੇ ਤਾਂ ਨਾਲ ਹੀ ਹੋ ਜਾਂਦੇ। ਫਰਜ਼ ਕਰੋ ਇਹਨਾਂ ਦੀ ਜੇ ਮੈਂਬਰਸ਼ਿਪ ਖਾਰਜ ਹੋ ਜਾਂਦੀ, ਰੱਦ ਹੋ ਜਾਂਦੀ, ਫਿਰ ਤਾਂ ਹੋ ਜਾਣੇ ਸੀਗੇ ਇਹਨਾਂ ਦੇ ਨਾਲ ਹੀ ਹੋ ਜਾਂਦੇ ਸ਼ਾਇਦ। ਪਰ ਹੁਣ ਜਦੋਂ ਮਈ ਤੱਕ ਦਾ ਪ੍ਰੋਗਰਾਮ ਐਲਾਨਿਆ ਗਿਆ ਕਿ 5 ਸਟੇਟਾਂ ਦੇ ਵਿੱਚ ਇਸ ਗੇੜ ਦੇ ਵਿੱਚ ਇਲੈਕਸ਼ਨ ਹੋਏਗਾ, ਤਾਂ 2 ਮਈ ਤੋਂ ਬਾਅਦ ਜੇ ਤੁਸੀਂ ਮੰਨ ਕੇ ਚੱਲੋਗੇ ਤਾਂ 4-5 ਮਹੀਨੇ ਕੋਈ ਹੋਰ ਪੈਣੇ ਵੀ ਹੈ। 6 ਮਹੀਨੇ ਦੇ ਅੰਦਰ ਅੰਦਰ ਇਲੈਕਸ਼ਨ ਕਰਾਉਣਾ ਹੁੰਦਾ ਹੈ ਨਾ 6 ਮਹੀਨੇ, ਤਾਂ 6 ਮਹੀਨੇ ਦਾ ਪੀਰੀਅਡ ਜਿਹੜਾ ਆਪਾਂ ਦੇਖੀਏ ਤਾਂ ਉਦੋਂ ਬਾਅਦ ਤੇ ਉੱਥੇ ਕੋਡ ਆਫ ਕੰਡਕਟ ਲੱਗ ਜਾਊਗਾ ਪੰਜਾਬ ਦੇ ਵਿੱਚ। ਤਾਂ ਅਜਿਹੇ 'ਚ ਮੈਨੂੰ ਲੱਗਦਾ ਹੈ ਕਿ ਹੁਣ ਇਮਕਾਨ ਇਸੇ ਗੱਲ ਦਾ ਆ ਕਿ ਇਹਨਾਂ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਬਹਾਲ ਰਹੂਗੀ, ਮਤਲਬ ਕਿ ਮੇਲਾ ਤੁਰ ਫਿਰ ਕੇ ਵੇਖ ਜਾਣਗੇ। ਮਤਲਬ ਉੱਧਰੋਂ ਵੀ ਕਈ ਇਹਨਾਂ ਦੇ ਬੰਦੇ ਆ ਜਿਹੜੇ ਬਿਸਕੁਟ ਖਾ ਆਏ, ਪਤਾ ਨਹੀਂ ਕੋਈ ਚਿਕਨ ਚਿੱਲੀ ਖਾਣ ਵਾਲਾ ਹੋਊਗਾ, ਉਹ ਵੀ ਖਾ ਪੀ ਆਇਆ, ਸਾਰੇ ਖਾ ਪੀ ਕੇ ਮੇਲਾ ਦੇਖ ਕੇ ਤੁਰ ਕੇ ਤਾਂ ਆਪਣਾ ਜੋ ਵੀ ਕਰਨਾ ਸੀ ਕਰਕੇ ਰਾਂਝਾ ਰਾਜੀ ਪਾਸੇ ਹੋ ਗਿਆ। ਵੈਸੇ ਜੇ ਤੁਸੀਂ ਅਖਲਾਕ ਦੇ ਪੱਖ ਤੋਂ ਦੇਖੋ ਜਾਂ ਸਿਧਾਂਤ ਦੇ ਪੱਖ ਤੋਂ ਦੇਖੋ ਤਾਂ ਇਹ ਘਟੀਆ ਰਾਜਨੀਤੀ ਹੈ। ਅਸਲ 'ਚ ਦਲ ਬਦਲੀ ਆਪਾਂ ਤਾਂ ਹੀ ਕਹਿੰਦੇ ਨਾ ਕਿ ਤੁਸੀਂ ਕਿਸੇ ਵੀ ਪਾਰਟੀ ਦੇ ਸਿੰਬਲ ਤੋੜ ਦਿੱਤੇ ਹੋ, ਤੇ ਜੇ ਤੁਹਾਡੀ ਉਹ ਪਾਰਟੀ ਜਿਹੜੀ ਹੈ ਉਹ ਤੁਹਾਨੂੰ ਛੱਡਦੀ ਹੈ, ਮੈਂਬਰਸ਼ਿਪ ਤੁਹਾਡੀ ਰੱਦ ਕਰਵਾ ਦਿੰਦੀ ਹੈ ਵਿਪੋ ਵਗੈਰਾ ਕਰਕੇ, ਤਾਂ ਫਿਰ ਤਾਂ ਠੀਕ ਆ। ਪਰ ਜੇ ਤੁਸੀਂ ਦਲ ਬਦਲੀ ਕਰਦੇ ਹੋ ਉਸ ਸੂਰਤ ਦੇ ਵਿੱਚ ਤੁਹਾਡਾ ਫਰਜ਼ ਬਣਦਾ ਕਿ ਹਾਂ ਠੀਕ ਹੈ, ਜੇ ਪਾਰਟੀ ਨਾਲ ਨਹੀਂ ਨਿਭਦੀ ਤਾਂ ਤੁਸੀਂ ਜਾਓ ਮੈਦਾਨ ਦੇ ਵਿੱਚ ਦੁਬਾਰਾ ਆਜ਼ਾਦ ਖੜ ਕੇ ਜਿੱਤ ਕੇ ਆ ਜਾਓ। ਤਾਂ ਇਹ ਇੱਕ ਪਾਸੇ ਚੋਣਾਂ ਵੀ ਲੜੇ ਆਪਣੀਆਂ ਪਾਰਟੀਆਂ ਬਣਾ ਕੇ ਤੇ ਨਾਲੇ ਖਜ਼ਾਨੇ 'ਚੋਂ ਤਨਖਾਹਾਂ ਭੱਤੇ ਵੀ ਲਈ ਜਾਂਦੇ। ਕਮਾਲ ਦੀ ਰਾਜਨੀਤੀ ਆ। ਤੇ ਬਾਕੀ ਸਪੀਕਰ ਸਾਹਿਬ ਦੀਆਂ ਤਾਂ ਗੱਲਾਂ ਹੀ ਗਾਂਦੀਆਂ ਨੇ, ਉੱਚੀਆਂ ਨੇ ਗੱਲਾਂ ਤੇਰੇ ਯਾਰ। ਵਾਕਈ
ਜੀ ਜੀ, ਸਪੀਕਰ ਸਾਹਿਬ ਤਾਂ ਵਾਹਵੇ ਮਸ਼ਹੂਰ ਨੇ ਇਸ ਵਾਰ ਇਹਨਾਂ ਨੇ ਜਿੱਦਾਂ ਦੇ ਕਾਰੇ ਕੀਤੇ ਆ। ਕਿਉਂਕਿ ਜਿੱਦਣ ਸੰਦੋਆ ਕਾਂਗਰਸ ਪਾਰਟੀ ਜੁਆਇਨ ਕਰਦਾ ਉਦੋਂ ਖੁਦ ਸਪੀਕਰ ਸਾਹਿਬ ਸਟੇਜ ਤੇ ਬੈਠੇ ਮੌਜੂਦ ਸਨ, ਅਗਲਿਆਂ ਨੇ ਨਾਲ ਤਾਂ ਹਾਰ ਪਾਉਣਾ ਸੀਗਾ ਜੀ। ਅਗਲੀ ਮਿੰਟ 'ਚ ਗੱਲ ਕਰੀਏ, 6 ਮਾਰਚ ਨੂੰ KMP ਮਾਰਗ 11 ਤੋਂ 4 ਵਜੇ ਤੱਕ ਕੀਤਾ ਜਾਵੇਗਾ ਬੰਦ। ਰਾਜੇਵਾਲ ਹੋਣਾ ਦਾ ਬਿਆਨ, ਬਾਅਦ 'ਚ ਪੁਲਿਸ ਨਾਲ ਗੱਲ ਕਰਕੇ ਕਹਿਣ ਵੀ ਹੁਣ ਸਾਈਡ ਵਾਲੀ ਸੜਕ ਕਰ ਲਈਏ। ਦੇਖੋ ਜੀ, ਕੋਈ ਪਤਾ ਨਹੀਂ ਹੈ ਕੀ ਬਣਨਾ ਕੀ ਬਣਾਉਣਾ, ਪਰ ਮੇਰੇ ਖਿਆਲ ਦੇ ਨਾਲ ਹੁਣ ਤਾਂ ਗੱਲਾਂ ਜਿਹੜੀਆਂ ਨੇ ਉਹ ਸੰਭਲ ਗਈਆਂ ਨੇ। ਕੋਈ ਏਡਾ ਖਾਸ ਹੈ ਨਹੀਂ ਗਾ, ਕੋਈ ਐਸਾ ਇਮਕਾਨ ਨਹੀਂ ਹੈ ਕਿ ਕੋਈ ਹੱਲਾ ਗੁੱਲਾ ਹੋਏਗਾ ਜਾਂ ਇਸ ਤਰ੍ਹਾਂ ਦੀ ਕੋਈ ਪਲਟੀ ਵੱਜੇਗੀ। ਸੋ ਪ੍ਰੋਗਰਾਮ ਦਿੱਤਾ ਉਹਨਾਂ ਨੇ, ਉਹ ਸੁਣ ਲੈਣਾ ਚਾਹੀਦਾ। 6 ਮਾਰਚ ਨੂੰ KMP ਤੇ 11 ਤੋਂ 4 ਵਜੇ ਤੱਕ ਚੱਕਾ ਜਾਮ ਕੀਤਾ ਜਾਏਗਾ। ਘਰਾਂ ਤੇ ਵੀ ਕਾਲੇ ਝੰਡੇ ਲਾਏ ਜਾਣਗੇ। 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਹਾੜਾ ਹੈ। ਇਹ ਇੱਕ ਸ਼ਬਦ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿਉਂ ਸਾਨੂੰ ਇਹ ਸ਼ਬਦ ਜਿਹੜੇ ਆ ਨਾ ਉਹ ਚੰਬੜੀ ਗਏ ਆ। ਮਹਿਲਾ ਦਿਹਾੜਾ ਸਾਡੇ ਕੋਲ ਬੀਬੀਆਂ ਦਾ ਸ਼ਬਦ ਆ, ਜਨਾਨੀਆਂ ਦਾ ਸ਼ਬਦ ਆ, ਔਰਤਾਂ ਦਾ ਸ਼ਬਦ ਹੈ, ਇਸਤਰੀਆਂ ਦੇ ਸ਼ਬਦ ਆ, ਅਸੀਂ ਇਸਤੇਮਾਲ ਹੀ ਨਹੀਂ ਕਰਦੇ। 8 ਮਾਰਚ ਨੂੰ ਇਹ ਕਹਿੰਦੇ ਆ ਕਿ ਕੌਮਾਂਤਰੀ ਮਹਿਲਾ ਦਿਹਾੜਾ ਮਨਾਇਆ ਜਾਏਗਾ। ਪਤਾ ਨਹੀਂ ਹੁਣ ਲਿਖਣ ਵਾਲੇ ਪੱਤਰਕਾਰਾਂ ਦੀ ਗਲਤੀ ਹੈ ਜਾਂ ਇਹਨਾਂ ਦੀ ਹੈ ਜਿਹੜੇ ਪ੍ਰੈਸ ਨੋਟ ਲਿਖਦੇ ਆ। ਅੱਗੇ ਕਹਿੰਦੇ ਆ ਕਿ ਵੱਡੀ ਗਿਣਤੀ 'ਚ ਬੀਬੀਆਂ ਜਿਹੜੀਆਂ ਉਹ ਇਕੱਤਰ ਹੋਣਗੀਆਂ ਤੇ ਉਹਨਾਂ ਨੂੰ ਅਪੀਲ ਵੀ ਕੀਤੀ ਗਈ ਆ। 5 ਮਾਰਚ ਤੋਂ ਕਹਿੰਦੇ ਆ ਕਿ MSP ਵਾਸਤੇ ਮੁਹਿੰਮ ਸ਼ੁਰੂ ਹੋਊਗੀ। ਇਹ ਕਿਸ ਰੂਪ ਦੇ ਵਿੱਚ ਹੋਊਗੀ, ਉਹਦੀ ਰੂਪ ਰੇਖਾ ਜਿਹੜੀ ਆ ਉਹ ਹਾਲੇ ਤੱਕ ਆਪਾਂ ਨੂੰ ਨਹੀਂ ਮਿਲੀ ਕਿ ਕਿਸ ਤਰ੍ਹਾਂ ਦਾ ਇਹ ਪ੍ਰੋਗਰਾਮ ਲਿਖਿਆ ਜਾਊਗਾ। ਮੇਰੇ ਖਿਆਲ ਦੇ ਨਾਲ ਕਰਨਾਟਕ ਦੇ ਗੁਲਬਰਗਾ ਤੇ ਚਿੱਤਰਦੁਰਗਾ ਤੋਂ ਸ਼ਾਇਦ ਇਹਨਾਂ ਨੇ ਕਿਹਾ ਕਿ ਉੱਥੋਂ ਇਹ ਮੁਹਿੰਮ ਸ਼ੁਰੂ ਕੀਤੀ ਜਾਊਗੀ। ਪਰ ਉਹ ਮੁਹਿੰਮ ਕਿਸ ਤਰ੍ਹਾਂ ਦੀ ਹੋਏਗੀ, ਮਤਲਬ ਕਿ ਪੂਰੇ ਦੇਸ਼ ਨੂੰ ਕਲਾਵੇ 'ਚ ਲਿਆ ਜਾਊਗਾ ਉਸ ਮੁਹਿੰਮ ਦੇ ਤਹਿਤ, ਜਾਂ ਫਿਰ ਉੱਧਰ ਉਹਨਾਂ ਰਾਜਾਂ ਦੇ ਵਿੱਚ ਜਿੱਥੇ ਹਾਲੇ ਇਹ ਅੰਦੋਲਨ ਪੂਰੀ ਤਰ੍ਹਾਂ ਛਾਇਆ ਨਹੀਂ ਹੈ ਤਾਂ ਉੱਥੇ ਕਿਤੇ ਨਾ ਕਿਤੇ ਜ਼ਿਆਦਾ ਲਾਮਬੰਦੀ ਵਾਸਤੇ ਇਹ ਸਭ ਉਲੀਕਿਆ ਗਿਆ। ਇਹਦਾ ਹਾਲੇ ਖੁਲਾਸਾ ਹੋਣਾ ਬਾਕੀ ਹੈ। ਖੈਰ, ਫਿਰ ਨਾਲ ਉਹਨਾਂ ਨੇ ਕਿਹਾ ਕਿ ਵੋਟ ਦੀ ਚੋਟ ਲਈ ਵੀ ਛੇੜੀ ਜਾਏਗੀ ਮੁਹਿੰਮ। ਇਹ ਦਿਲਚਸਪ ਹੈ ਕਿ 12 ਮਾਰਚ ਤੋਂ ਕੋਲਕਾਤਾ 'ਚ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਜਾਏਗੀ। ਮਤਲਬ ਕਿ ਉੱਥੇ ਇੱਕ ਇਕੱਠ ਰੱਖਿਆ ਜਾ ਰਿਹਾ ਹੈ। ਪਰ ਇਹਨਾਂ ਨੇ ਨਾਲ ਇਹ ਕਹਿ ਦਿੱਤਾ ਕਿ ਅਸੀਂ ਬੰਗਾਲ ਜਾ ਰਹੇ ਹਾਂ, ਕੇਰਲ ਜਾ ਰਹੇ ਹਾਂ, ਪਰ ਅਸੀਂ ਕਿਸੇ ਪਾਰਟੀ ਵਿਸ਼ੇਸ਼ ਦੀ ਉੱਥੇ ਜਾ ਕੇ ਕੋਈ ਉਪਮਾ ਨਹੀਂ ਕਰਨੀ। ਅਸੀਂ ਕਿਸੇ ਵਾਸਤੇ ਇਹ ਨਹੀਂ ਕਹਿਣਾ ਕਿ ਇਹਨੂੰ ਵੋਟਾਂ ਪਾ ਦਿਓ। ਦਰਅਸਲ ਅਸੀਂ ਜਾ ਕੇ ਇਹੋ ਗੱਲ ਕਹਿਣੀ ਆ ਕਿ ਭਾਜਪਾ ਨੂੰ ਵੋਟ ਨਾ ਪਾਓ, ਭਾਵੇਂ ਜਿਹਨੂੰ ਮਰਜ਼ੀ ਜਿਤਾ ਦਿਓ। ਸੋ ਇਹ ਇਹਨਾਂ ਨੇ ਐਲਾਨੀਆ ਆਖ ਦਿੱਤਾ ਕਿ ਅਸੀਂ ਕਿਸੇ ਧਿਰ ਦੀ ਸਪੋਰਟ ਨਹੀਂ ਕਰਾਂਗੇ, ਸਿਰਫ ਤੇ ਸਿਰਫ ਅਸੀਂ ਮੁਖਾਲਫਤ ਕਰਾਂਗੇ ਭਾਰਤੀ ਜਨਤਾ ਪਾਰਟੀ ਦੀ। ਇਸ ਤੋਂ ਇਲਾਵਾ ਇੱਕ ਹੋਰ ਤਗੜਾ ਪ੍ਰੋਗਰਾਮ ਲਿਖਿਆ ਗਿਆ। ਯੋਗੇਂਦਰ ਯਾਦਵ ਇਹਦੇ ਬਾਬਤ ਜਾਣਕਾਰੀ ਦੇ ਰਹੇ ਸੀ ਜੋ ਮੈਨੂੰ ਇੰਟਰਸਟਿੰਗ ਲੱਗਿਆ ਵਾ। ਉਹ ਇਹ ਆ ਕਿ 15 ਮਾਰਚ ਤੋਂ ਕਾਰਪੋਰੇਟ ਤੇ ਨਿੱਜੀਕਰਨ ਖਿਲਾਫ ਮੁਹਿੰਮ ਸ਼ੁਰੂ ਹੋਏਗੀ। ਇਹਦਾ ਮਤਲਬ ਕੀ ਹੈ, ਮੈਂ ਥੋੜਾ ਤੁਹਾਨੂੰ ਖੋਲ ਕੇ ਸਮਝਾ ਦਿੰਦਾ ਕਿ ਜਿਸ ਤਰ੍ਹਾਂ ਪ੍ਰਧਾਨ ਸੇਵਕ ਨਰਿੰਦਰ ਦਮੋਦਰ ਦਾਸ ਜੀ ਮੋਦੀ ਕਹਿੰਦੇ ਨੇ ਕਿ ਸਾਡਾ ਕੰਮ ਗਵਰਨ ਕਰਨਾ ਨਾ ਕਿ ਬਿਜ਼ਨਸ ਕਰਨਾ, ਇਸ ਕਰਕੇ ਅਸੀਂ ਸਾਰੀਆਂ ਕੰਪਨੀਆਂ ਵੇਚ ਰਹੇ ਹਾਂ। ਮਤਲਬ ਉਹ ਜਨਤਕ ਕੰਪਨੀਆਂ ਵੇਚ ਰਹੇ ਆ। ਉਹ ਭਗਤ ਵਿਚਾਰੇ ਉਹ ਬੜੇ ਭੋਲੇ ਆਦਮੀ ਨੇ, ਉਹ ਕਹਿੰਦੇ ਭਾਵੇਂ ਸਾਈਕਲ ਸਟੈਂਡ ਵੇਚ ਦਿਓ, ਰਕਸ਼ਾ ਸਟੈਂਡ ਵੇਚ ਦਿਓ, ਕੁਛ ਵੀ ਵੇਚ ਦਿਓ, ਪਰ ਬਸ ਨਾ ਦੇਸ਼ ਨਾ ਵਿਕਣ ਦਿਓ, ਸਭ ਕੁਛ ਵੇਚ ਦਿਓ, ਕੋਈ ਚੱਕਰ ਨਹੀਂ। ਖੈਰ, ਤਾਂ ਉਹ ਇਹ ਕਹਿੰਦੇ ਨੇ ਕਿ ਅਸੀਂ ਨਿੱਜੀਕਰਨ ਲਿਆਉਣਾ, ਔਰ ਖੇਤੀ ਦੇ ਵਿੱਚ ਵੀ ਨਿੱਜੀਕਰਨ ਧੱਕੇ ਨਾਲ ਵਾੜ ਰਹੇ ਨੇ ਇਸ ਟਾਈਮ। ਵੈਸੇ ਜ਼ਰੂਰਤ ਤਾਂ ਹੈ ਰਿਫੋਰਮਸ ਦੀ, ਪਰ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਸਿੱਧਾ ਸੌਦਾ ਹੀ ਹੈ। ਬਸ ਜਿਵੇਂ ਦਿਲ 'ਚ ਆ ਗਈ ਉਹਨਾਂ ਦੇ, ਜਿਵੇਂ ਨੋਟਬੰਦੀ ਦਾ ਵਿਚਾਰ ਕਿਤੇ ਉਹਨਾਂ ਨੂੰ ਆਕਾਸ਼ਬਾਣੀ ਦਿੱਤਾ ਹੋਈ ਤਾਂ ਫਿਰ ਉਹਨਾਂ ਨੇ ਨਾਲ ਦੇ ਨਾਲ ਕਹਿ ਦਿੱਤਾ ਕਿ ਬੰਦ ਆਵੇ ਸਭ ਕੁਛ, ਚੱਕ ਦਿਓ ਫਟੇ। ਤਾਂ ਖੈਰ, ਉਹ ਹੁਣ ਜਿਹੜੀ ਮਾਰ ਆ, ਮੈਂ ਅੱਗੇ ਵੀ ਗੱਲ ਇਸ ਨੂੰ ਖੋਲਿਆ ਥੋੜਾ ਜਿਹਾ ਕਿ OBC ਜਾਂ ਜਿਹੜੇ ਸਾਡੇ SC ST ਐਕਟ ਹੈ ਹੀ ਆ, ਸਭ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਬਣੇ ਹੋਏ ਆ, ਕਾਨੂੰਨ ਬਣੇ ਆ, ਰਿਜ਼ਰਵੇਸ਼ਨ ਮਿਲੀ ਆ, ਤਾਂ ਦੋਨਾਂ ਹੀ ਵਰਗਾਂ ਤੇ ਕਿਤੇ ਨਾ ਕਿਤੇ ਬਹੁਤ ਵੱਡੀ ਚੋਟ ਕੀਤੀ ਜਾ ਰਹੀ ਹੈ। ਉਹ ਵੀ ਮਾਮਲਾ ਇਹਦੇ ਨਾਲ ਜੁੜਦਾ ਹੈ। ਪਲੱਸ ਇਹ ਆ ਕਿ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ, ਪੱਕੀਆਂ, ਯਾਨੀ ਜਿਹੜਾ ਪੱਕਾ ਰੁਜ਼ਗਾਰ ਹੈ ਇੰਡੀਆ ਦੇ ਵਿੱਚ ਉਹ ਪੱਕੇ ਤੌਰ ਤੇ ਖਤਮ ਕੀਤਾ ਜਾ ਰਿਹਾ। ਤਾਂ ਪ੍ਰਾਈਵੇਟ ਸੈਕਟਰ ਜਦੋਂ ਛਾ ਜਾਊਗਾ ਹਰੇਕ ਪਾਸੇ, ਜ਼ਾਹਰਾ ਜੀ ਗੱਲ ਇਹ ਆ ਕਿ ਨੌਕਰੀਆਂ ਬਹੁਤ ਸੀਮਤ ਹੋ ਜਾਣਗੀਆਂ। ਕੇਂਦਰ ਦੀਆਂ ਵੈਸੇ ਨੌਕਰੀਆਂ ਜੇ ਤੁਸੀਂ ਦੇਖੋਗੇ ਤਾਂ 15 ਸਾਲਾਂ ਦੇ ਵਿੱਚ 30-32 ਲੱਖ ਤੋਂ ਘੱਟ ਕੇ 14
0.3 ਲਾ ਲਓ ਕਿ 14,30,000 ਦੇ ਕਰੀਬ ਆ ਗਈ। ਆਪ ਹੀ ਅੰਦਾਜ਼ਾ ਲਾ ਲਓ ਕਿ ਕਿੱਥੋਂ ਕਿੱਥੇ ਆ ਗਏ ਆ। ਸੋ ਇਸ ਕਰਕੇ ਇਹ ਜੋ ਇੱਕ ਮੁਹਿੰਮ ਛੇੜੀ ਜਾ ਰਹੀ ਆ, ਜੇ ਇਹਨੂੰ ਸਪੋਰਟ ਮਿਲਦੀ ਆ ਔਰ ਜਿਸ ਤਰੀਕੇ ਨਾਲ ਮੁਲਾਜ਼ਮ ਉਤਰਨਗੇ ਮੈਦਾਨ ਦੇ ਵਿੱਚ, ਜਿਸ ਤਰੀਕੇ ਨਾਲ ਬੇਰੁਜ਼ਗਾਰ ਕਿਤੇ ਨਾ ਕਿਤੇ ਉਹ ਵੀ ਅੰਦੋਲਨ ਖੜਾ ਕਰਨ ਦਾ ਯਤਨ ਕਰ ਰਹੇ ਆ, ਤਾਂ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੀਆਂ ਵਿਵਸਥਾਵਾਂ ਵਧਣਗੀਆਂ। ਪੰਜਾਬ ਥੋੜ੍ਹਾ ਜਿਹਾ ਨਿਰਾਸ਼ ਹੈ, ਮੈਂ ਤੁਹਾਨੂੰ ਸਿੱਧੀ ਸਾਫ਼ ਜੀ ਗੱਲ ਦੱਸ ਦੇਵਾਂ। ਜੇ ਆਪਾਂ ਦੇਖੀਏ ਨੌਜਵਾਨਾਂ ਨਾਲ ਗੱਲ ਹੁੰਦੀ ਰਹਿੰਦੀ ਹੈ ਮੇਰੀ, ਉਹਨਾਂ ਦੇ ਕਿਸ ਤਰ੍ਹਾਂ ਦੇ ਵਿਚਾਰ ਮੈਂ ਬਹੁਤੇ ਨਹੀਂ ਪ੍ਰਗਟਾਉਂਦਾ, ਕਿਉਂਕਿ ਫਿਰ ਇਹ ਹੁੰਦਾ ਕਿ ਡੀਮੋਰਲਾਈਜ਼ ਹੋ ਜਾਂਦੇ ਦੂਸਰੇ ਵੀ। ਪਰ ਜੋ ਅੰਦਰ ਖਾਤਿਓਂ ਗੱਲਾਂ ਨਿਕਲਦੀਆਂ ਕਿ ਥੋੜ੍ਹੇ ਇਹ ਨੌਜਵਾਨ ਨਿਰਾਸ਼ ਹੋ ਗਏ, ਜੋ ਵੀ ਇਹ ਐਪੀਸੋਡ, ਜੋ ਵੀ ਇਹ ਪ੍ਰਕਰਨ ਵਾਪਰਿਆ। ਪਰ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਹਰਿਆਣਾ ਜਿਵੇਂ ਨਾ ਵੇਖ ਕਲਾਮਾਂ ਚੜ੍ਹਦੀਆਂ, ਯੂਪੀ, ਹਰਿਆਣਾ, ਰਾਜਸਥਾਨ, ਉੱਥੇ ਬੱਲੇ ਬੱਲੇ ਹੋ ਗਈ ਆ। ਸੋ ਇਹੀ ਇਸ ਅੰਦੋਲਨ ਦਾ ਰੰਗ ਆ ਕਿ ਜਿਹੜਾ ਮੋਦੀ ਸੀਗਾ ਉਹ ਥੋੜ੍ਹਾ ਜਿਹਾ ਥੱਕਿਆ ਜਿਹਾ ਜਾਪਦਾ। ਮੈਂ ਇਹ ਨਹੀਂ ਕਹੂੰਗਾ ਕਿ ਹਟ ਗਏ ਪੰਜਾਬੀ ਜਾਂ ਹਾਰ ਗਏ ਪੰਜਾਬੀ, ਬਾਬੇ ਉੱਥੇ ਹੀ ਬੈਠੇ ਆ, ਬਾਬੇ ਹਾਲੇ ਵੀ ਤੜਕੇ ਉੱਥੇ ਡੰਡ ਬੈਠਕਾਂ ਮਾਰਦੇ ਆ, ਉਸੇ ਤਰ੍ਹਾਂ ਹੀ ਚਲਾਉਂਦੇ ਪਏ ਆ ਕੰਮ। ਥੋੜ੍ਹਾ ਜਿਹਾ ਯੂਥ, ਜਿਵੇਂ ਮੈਂ ਕਹਿ ਰਿਹਾ ਕਿ ਉਹਨਾਂ ਦੇ ਪੱਖ ਤੋਂ ਕਿਤੇ ਨਾ ਕਿਤੇ ਥੋੜ੍ਹਾ ਸੋਚਣਾ ਵਿਚਾਰਨਾ ਪਏਗਾ ਕਿ ਉਹਨਾਂ ਦੀ ਐਨਰਜੀ ਨੂੰ, ਉਹ ਜਿਹੜੇ ਥੋੜ੍ਹੇ ਜਿਹੇ ਕਈ ਵਾਰ ਹੁੰਦਾ ਨਾ ਕਿ ਲਾਈਟ ਜਿਵੇਂ ਬੱਤੀ ਡਿਮ ਆ ਜਾਂਦੀ ਹੁੰਦੀ ਪਿੰਡਾਂ 'ਚ, ਉਹਨੂੰ ਕਿਤੇ ਨਾ ਕਿਤੇ ਫਿਊਜ਼ ਨੂੰ ਛੇੜਨਾ ਪਵੇਗਾ ਕਿ ਬਲਬ ਪੂਰੇ ਜਲਦੇ। ਹੁਣ ਇਹਨਾਂ ਬਲਬਾਂ ਤੋਂ ਬਗੈਰ ਨਾ ਆਪਣੀ ਰੌਣਕ ਨਹੀਂ ਹੈਗੀ। ਸੋ ਇਹ ਬਲਬ ਜਿਹੜੇ ਆ ਉਹ ਥੋੜ੍ਹੇ ਜਗਾਉਣੇ ਪੈਣਗੇ, ਇਹਨਾਂ ਨੂੰ ਬੂਸਟ ਕਰਨਾ ਪਊਗਾ ਜੀ। ਜੀ ਜੀ ਬਿਲਕੁਲ। ਦੀਪ ਸਿੱਧੂ ਦੇ ਮੁੱਦੇ ਦੇ ਉੱਤੇ ਮਜੀਠੀਆ ਤੇ ਸਿਰਸਾ ਆਮੋ ਸਾਹਮਣੇ। ਕਿਆ ਬਾਤ, ਉਹੀ ਗੱਲ ਕਰ ਰਹੇ ਸੀਗੇ, ਉਹੀ ਆ ਗਿਆ ਨਾਮ ਸਾਹਮਣੇ। ਹਾਂਜੀ ਦੇਖੋ, ਦੀਪ ਸਿੱਧੂ ਦਾ ਮਸਲਾ ਕੀ ਆ ਕਿ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਐਲਾਨ ਕੀਤਾ ਸੀਗਾ, ਉਹ ਖਬਰਾਂ 'ਚ ਤੁਸੀਂ ਸੁਣ ਲਿਆ ਹੋਣਾ। ਇਹਨਾਂ ਨੇ ਆਖਿਆ ਸੀ ਚਾਹੇ ਕੁਛ ਵੀ ਹੋ ਜਾਵੇ, ਮਤਲਬ ਕੁਛ ਵੀ ਤੋਂ ਭਾਵ ਜੇਲ੍ਹ 'ਚ ਬੈਠੇ ਬੰਦੇ ਨੂੰ ਕੋਈ ਦਿਲਾਸਾ ਨਹੀਂ ਦਿੰਦੇ ਯਾਰ ਬੇਲੀ ਕਿ ਲੈ ਕੇ ਭਾਵੇਂ ਪਾਈਆ ਗੰਢੇ ਵੀ ਨਾ ਜਾਣ, ਤੇ ਕਹਿੰਦਾ ਪਰਵਾਹ ਨਾ ਕਰੀ, ਤੈਨੂੰ ਅਸੀਂ ਰਹਿ ਥੋੜ੍ਹੀ ਦੇਣਾ, ਅਗਲੇ ਸਾਲ ਤੈਨੂੰ ਕਢਾ ਦੇਣਾ, ਕੋਈ ਕਰਨਾ ਕਰੀ ਪਹਿਲੇ ਕੋਲ ਤੇਰੀ ਵਾਹ ਦਿਆਂਗੇ, ਕਰਦੀ ਕੋਈ ਨਹੀਂ, ਕੋਈ ਹੋਰ ਸੇਵਾ ਹੋਈ ਅਸੀਂ। ਤਾਂ ਉਹ ਇੱਕ ਮਤਲਬ ਕਿ ਹੌਸਲਾ ਹੁੰਦਾ, ਤਾਂ ਇਹ ਹੌਸਲਾ ਦੇ ਰਹੇ ਸੀਗੇ ਮਨਜਿੰਦਰ ਸਿੰਘ ਸਿਰਸਾ ਕਿ ਭਾਵੇਂ ਕਰੋੜ ਵਾਲਾ ਵਕੀਲ ਸਾਨੂੰ ਕਰਨਾ ਪਵੇ, ਦੀਪ ਸ਼ਾਹ ਤੈਨੂੰ ਅਸੀਂ ਕਢਾ ਕੇ ਹੀ ਛੱਡਣਾ। ਪਰ ਉਹ ਦੋ ਕੁ ਉਹਨਾਂ ਦੀਆਂ ਵੀਡੀਓ ਜਿਹੜੀਆਂ ਆਈਆਂ, ਉਸ ਤੋਂ ਬਾਅਦ ਫੂਕ ਸਾਰੇ ਦਾਅਵਿਆਂ ਦੀ ਕੱਢ ਦਿੱਤੀ ਵਿਕਰਮ ਮਜੀਠੀਆ ਹੋਰਾਂ ਨੇ। ਉਹਨਾਂ ਅੱਜ ਤੜਕੇ ਹੀ ਇਸ ਮੁੱਦੇ ਨੂੰ ਬਹੁਤ ਵੱਡਾ ਬਣਾ ਦਿੱਤਾ, ਇਹ ਕਹਿ ਕੇ ਕਿ ਦੀਪ ਸਿੱਧੂ ਦਾ ਉਹਨਾਂ ਜ਼ਿਕਰ ਵੀ ਕਰ ਦਿੱਤਾ ਸੀਗਾ। ਉਹ ਕਹਿੰਦੇ ਕਿ ਦੇਖੋ ਇਹ ਭਾਜਪਾ ਦੇ ਇਸ਼ਾਰੇ 'ਤੇ ਕੰਮ ਕਰਨ ਵਾਲੇ ਲੋਕ ਹੈ ਜਿਹੜੇ, ਇਹਨਾਂ ਨੂੰ ਅਸੀਂ ਸਪੋਰਟ ਨਹੀਂ ਕਰਦੇ। ਮਨਜਿੰਦਰ ਸਿੰਘ ਸਿਰਸਾ ਨੇ ਕੀ ਕਿਹਾ ਮੈਨੂੰ ਨਹੀਂ ਪਤਾ, ਮੈਂ ਪੁੱਛ ਕੇ ਦੱਸ ਸਕਦਾ। ਪਰ ਜੋ ਭਾਜਪਾ ਦੇ ਇਸ਼ਾਰੇ 'ਤੇ ਕੰਮ ਕਰਦਾ ਹੈ, ਜਿਹਨੇ ਹਿੰਸਾ ਦੇ ਲਈ ਉਕਸਾਇਆ, ਲੋਕਾਂ ਨੂੰ ਨੁਕਸਾਨ ਕੀਤਾ, ਅੰਦੋਲਨ ਦਾ ਕਾਰੋਂ ਕਰਨ ਦਾ ਯਤਨ ਕੀਤਾ, ਅਕਾਲੀ ਦਲ ਉਹਦੀ ਕੋਈ ਸਪੋਰਟ ਨਹੀਂ ਕਰਦਾ। ਤਾਂ ਸਿੱਧਾ ਸਾਫ਼ ਉਹਨਾਂ ਦਾ ਜਵਾਬ। ਹਾਲਾਂਕਿ ਜਦ ਦੂਜੇ ਮੌਕੇ 'ਤੇ ਜਾਂ ਤੀਜੇ ਮੌਕੇ 'ਤੇ ਦੁਬਾਰਾ ਉਹਨਾਂ ਨੇ ਗੱਲ ਕੀਤੀ, ਥੋੜ੍ਹੀ ਗੱਲ ਜਿੱਦਾਂ ਡਿਪਲੋਮੈਟਿਕ ਵੇ ਦੇ ਨਾਲ ਕੀਤੀ ਮਜੀਠੀਆ ਸਾਹਿਬ ਨੇ, ਪਰ ਪਹਿਲੀ ਜਿਹੜੀ ਉਹਨਾਂ ਦੀ ਹੈਗੀ ਸੀਗੀ ਭੇਂਟ ਵਾਰਤਾ ਪੱਤਰਕਾਰ ਦੇ ਨਾਲ, ਉਹ ਥੋੜ੍ਹੀ ਜਿਹੀ ਤਲਖ ਸੀਗੀ ਤੇ ਸ਼ਾਇਦ ਉਸ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਨੇ ਉਸ ਚੀਜ਼ ਨੂੰ ਕਵਰ ਅਪ ਕਰਨ ਦਾ ਯਤਨ ਕੀਤਾ ਹੋਵੇਗਾ। ਪਰ ਜੇ ਆਪਾਂ ਦੇਖੀਏ ਤਾਂ ਹੁਣ ਦੁਬਾਰਾ ਤੋਂ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਨਹੀਂ ਆਇਆ। ਹਾਂ, ਮਨਜੀਤ ਸਿੰਘ ਜੀਕੇ ਹੋਰਾਂ ਦਾ ਆਇਆ। ਉਹ ਕਹਿੰਦੇ ਆ ਕਿ ਇੱਕ ਪਾਸੇ ਅਕਾਲੀ ਤਾਂ ਦੱਸ ਰਹੇ ਆ ਕਿ ਭਾਜਪਾ ਦਾ ਏਜੰਟ ਆ, ਤੇ ਇਹ ਮਨਜਿੰਦਰ ਸਿੰਘ ਸਿਰਸਾ ਸਪੋਰਟ ਕਰ ਰਿਹਾ, ਔਰ ਸਿਰਫ ਤੇ ਸਿਰਫ ਇਸ ਕਰਕੇ ਕਿਉਂਕਿ ਇਹਨੂੰ ਮਤਲਬ ਕਿ ਗਾਂ ਇਲੈਕਸ਼ਨ ਦੇਖ ਰਿਹਾ ਦਿੱਲੀ ਕਮੇਟੀ ਦਾ, ਇਹ ਆਪਣੇ ਆਪ ਦੀ ਵਡਿਆਈ ਚਾਹੁੰਦਾ, ਮਤਲਬ ਕਿ ਇਸ ਤਰ੍ਹਾਂ ਦੇ ਦੋਸ਼ ਉਹਨਾਂ ਨੇ ਜ਼ਰੂਰ ਲਾ ਦਿੱਤੇ। ਪਰ ਮਨਜਿੰਦਰ ਸਿੰਘ ਸਿਰਸਾ ਨੂੰ ਉਸ ਤੋਂ ਬਾਅਦ ਪੱਖ ਨਹੀਂ ਆਇਆ ਕਿ ਹਾਂ ਭਾਈ ਅਸੀਂ ਦੀਪ ਸਿੱਧੂ ਦੇ ਨਾਲ ਖਲੋਵਾਂਗੇ। ਹਾਲਾਂਕਿ ਕੁਛ ਸੋਰਸਿਸ ਇਹ ਦੱਸ ਰਹੇ ਸੀਗੇ ਕਿ ਦੀਪ ਸਿੱਧੂ ਦੀ ਫੈਮਿਲੀ ਆਪਣੇ ਪੱਧਰ 'ਤੇ ਕਾਨੂੰਨੀ ਚਾਰਾਜੋਈ ਕਰ ਰਹੀ ਆ, ਕਿਉਂਕਿ ਉਹਦਾ ਭਰਾ ਵੀ ਵਕੀਲ ਆ, ਖੁਦ ਵੀ ਵਕੀਲ ਆ, ਵਕੀਲਾਂ ਦੇ ਨਾਲ ਉਹਦੇ ਅੱਛੇ ਰਿਲੇਸ਼ਨ ਆ। ਸੋ ਇਸ ਕਰਕੇ ਉਹਨੇ ਕਿਸੇ ਨੂੰ ਕਿਹਾ ਨਹੀਂ। ਪਰ ਮਨਜਿੰਦਰ ਸਿੰਘ ਸਿਰਸਾ ਕਹਿ ਰਹੇ ਸੀਗੇ ਕਿ ਮੇਰੀ ਖੁਦ ਗੱਲ ਹੋਈ ਉਹਦੇ ਨਾਲ। ਖੈਰ ਜੋ ਮਰਜ਼ੀ ਮਾਜਰਾ, ਪਰ ਦੇਖੋ ਹਾਲਾਂਕਿ ਚਲੋ ਗੱਲ ਜਿਹੜੀ ਹੈ ਨਾ ਦੱਬੀ ਜੀ ਗਈ, ਕਿਉਂਕਿ ਸਦਨ ਦੇ ਵਿੱਚ ਅੱਜ ਕਾਰਵਾਈ ਸੀਗੀ, ਖਬਰਾਂ ਬਹੁਤ ਤੇਜ਼ੀ ਨਾਲ ਆਉਂਦੀਆਂ ਹੁੰਦੀਆਂ, ਇੱਕ ਖਬਰ ਦੱਬੀ ਜਾਂਦੀ ਆ, ਦੂਜੀ ਆ ਜਾਂਦੀ ਆ। ਨਹੀਂ ਤੇ ਥੋੜ੍ਹਾ ਜਿਹਾ ਅਕਾਲੀਆਂ ਨੂੰ ਇਸ ਮਾਮਲੇ ਦੇ ਵਿੱਚ ਨੁਕਸਾਨ ਜਿਹੜਾ ਹੋ ਸਕਦਾ ਸੀ, ਹੋ ਸਕਦਾ ਹੋ ਵੀ ਜਾਵੇ, ਕਿਉਂਕਿ ਦੋਨਾਂ ਪੱਖ ਤੋਂ ਹੀ ਆ। ਜੇ ਤੇ ਮਨਜਿੰਦਰ ਸਿੰਘ ਸਿਰਸਾ ਤੁੱਲਦਾ ਤਦ ਵੀ ਤੁਸੀਂ ਦੇਖੋ ਨਾ ਕਿ ਸਾਂਝਾ ਕਿਸਾਨ ਮੋਰਚਾ ਜਾਂ ਉਹਦੇ ਨਾਲ ਜੁੜਿਆ ਬੰਦਾ ਜਿਹੜਾ,
ਉਹ ਨਾਰਾਜ਼ ਹੋਏਗਾ, ਹੂੰ ਤਾਂ ਉਹਦਾ ਅਸਰ ਕਿਤੇ ਵੀ ਪੈ ਸਕਦਾ। ਰਾਜਨੀਤੀ ਦੀ ਮੈਂ ਗੱਲ ਕਰ ਰਿਹਾ। ਤਾਂ ਜੇ ਦੂਸਰੇ ਪੱਖ ਤੋਂ ਦੇਖੀਏ ਤਾਂ ਜਿਸ ਤਰ੍ਹਾਂ ਇੱਕ ਮਜੀਠੀਏ ਨੇ ਐਸਾ ਮੌਕਾ ਬਣਾ ਦਿੱਤਾ, ਹਾਲਾਂਕਿ ਉਹ ਡਿਪਲੋਮੈਟਿਕ ਤਰੀਕੇ ਨਾਲ ਜਿਵੇਂ ਬਾਅਦ ਦੇ ਵਿੱਚ ਡੈਮੇਜ ਕੰਟਰੋਲ ਦਾ ਯਤਨ ਕਰ ਰਹੇ ਸੀ, ਜੇ ਉਹ ਪਹਿਲਾਂ ਹੀ ਉੱਤਰ ਦੇ ਦਿੰਦੇ ਕਿ ਹਾਂ ਭਾਈ ਕੋਈ ਵੀ ਬੰਦਾ ਜਿਹੜਾ ਯਾਰ ਉਹ ਆਪਦੇ ਹਿਸਾਬ ਨਾਲ ਦਿੱਲੀ ਕਮੇਟੀ ਵਾਲੇ ਦੇਖਣਗੇ, ਜਿਹੜਾ ਵੀ ਬੰਦਾ ਉਹਨਾਂ ਨੂੰ ਲੱਗਦਾ ਤਾਂ ਕਰਨ, ਕੋਈ ਚੱਕਰ ਨਹੀਂ, ਇਹਨਾਂ ਲੱਗੇ ਹੋਏ ਆ, ਤਾਂ ਉੱਥੇ ਗੱਲ ਖਤਮ ਹੋ ਜਾਣੀ ਸੀਗੀ। ਤਾਂ ਦੂਸਰੇ ਪਾਸੇ ਜਿਸ ਤਰ੍ਹਾਂ ਇਹਨਾਂ ਨੇ ਇੱਕ ਕੋਰਾਪਣ ਦਿਖਾਇਆ ਹੈ, ਤਾਂ ਉਹਦੇ ਨਾਲ ਵੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਜ਼ਿਆਦਾਤਰ ਨੌਜਵਾਨ ਹੀ ਅਕਾਲੀ ਦਲ ਦੇ ਵਿਰੋਧ ਦੇ ਵਿੱਚ ਉਤਰਿਆ ਸੀਗਾ ਜਦੋਂ ਇਹ ਸੱਤਾਧਾਰੀ ਸੀ, ਔਰ ਖਾਸ ਤੌਰ ਤੇ ਉਹ ਨੌਜਵਾਨ ਵਰਗ ਜਿਹੜਾ ਕਿ ਬਾਹਰ ਰਹਿੰਦਾ ਸੀਗਾ, ਉਹ ਬਹੁਤ ਜ਼ਿਆਦਾ ਵਿਰੋਧਤਾ ਦੇ ਵਿੱਚ ਆ ਗਿਆ ਸੀ ਅਕਾਲੀ ਦਲ ਦੇ ਰਾਜ ਦੇ ਵਿੱਚ। ਤਾਂ ਇਹ ਚੀਜ਼ ਜਿਹੜੀ ਆ ਉਹ ਇੱਥੇ ਵੀ ਨੁਕਸਾਨ ਕਰ ਸਕਦੀ, ਮਤਲਬ ਕਿ ਦੋਨਾਂ ਪਾਸੇ, ਜਿਵੇਂ ਆਪਾਂ ਕਹਿੰਦੇ ਕਿ ਦੋਨਾਂ ਹੱਥਾਂ 'ਚ ਲੱਡੂ, ਤਾਂ ਦੋਨਾਂ ਪਾਸਿਆਂ ਤੋਂ ਸਿਆਸੀ ਨੁਕਸਾਨ ਕਿਤੇ ਨਾ ਕਿਤੇ ਅਕਾਲੀ ਦਲ ਕਰਾਉਣ ਦੇ ਬਿਲਕੁਲ ਮੁਹਾਲ ਤੇ ਆ ਗਿਆ, ਬਿਲਕੁਲ ਕੰਢੇ ਤੇ ਕਗਾਰ ਤੇ ਆ ਗਿਆ। ਕਿ ਹੁਣ ਜਿਵੇਂ ਮੈਂ ਕਿਹਾ ਕਿ ਸੋਸ਼ਲ ਮੀਡੀਆ ਤੇ ਖਬਰ ਇਸ ਕਰਕੇ ਬਹੁਤ ਹੀ ਟ੍ਰੈਂਡ ਨਹੀਂ ਹੋਈ, ਉਹਦਾ ਕਾਰਨ ਇਹ ਸੀਗਾ ਕਿ ਸਦਨ ਦੇ ਵਿੱਚ ਬਹੁਤ ਤੇਜ਼ੀ ਨਾਲ ਖਬਰਾਂ ਆ ਰਹੀਆਂ ਹੂੰ ਜੀ ਜੀ ਬਿਲਕੁਲ। ਅਗਲੀ ਮਿੰਟ ਜੀ ਗੱਲ ਕਰੀਏ IPL ਦੇ ਮੈਚ ਮੋਹਾਲੀ 'ਚ ਨਾ ਹੋਣ ਤੇ ਕੈਪਟਨ ਨੇ ਹੈਰਾਨੀ ਪ੍ਰਗਟਾਈ। ਦੇਖੋ ਕੈਪਟਨ ਅਮਰਿੰਦਰ ਸਿੰਘ ਹੈਰਾਨ ਕਿਸ ਗੱਲੋਂ ਹੁੰਦਾ? ਹੈਰਾਨ ਤੇ ਅਸੀਂ ਇਸ ਗੱਲੋਂ ਹੁੰਦੇ ਹਾਂ ਕਿ ਤੂੰ ਹੁਣ ਕਦ ਤੋਂ ਹੈਰਾਨ ਹੋ ਰਿਹਾ? ਬੈਠੋ ਚੁੱਪ ਕਰਕੇ, ਪ੍ਰਸ਼ਾਂਤ ਕਿਸ਼ੋਰ ਆ ਗਿਆ, ਉਹਨੂੰ ਫੜਾਓ, ਬਾਗਡੋਰ ਸੂਬੇ ਦੀ ਤੁਸੀਂ ਭਰਾ ਨੂੰ ਜਾਓ, ਚੰਡੀਗੜ੍ਹ ਤੋਂ ਠੰਡੀਆਂ ਹਵਾਵਾਂ 'ਚ ਬੈਠੋ, ਕਿੱਧਰ ਖਪਣਾ ਤੁਸੀਂ, ਕੀ ਕਰਨਾ IPL ਦਾ? ਦੇਖੋ ਹੈਰਾਨੀ ਇਸ ਗੱਲ ਦੀ ਆ ਕਿ ਕੈਪਟਨ ਸਾਹਿਬ ਉਹ ਸ਼ਖਸ ਆ, ਤੇ ਅੱਜ ਤੇ ਜਦੋਂ ਚੈਨਲ ਵਾਲੇ ਬੋਲ ਰਹੇ ਸੀ, ਮੈਨੂੰ ਤੇ ਉਹਨਾਂ ਤੇ ਵੀ ਹਰਖ ਚੜ੍ਹਨ ਡਿਆ ਸੀਗਾ ਕਿ ਤੁਸੀਂ ਆਪ ਤੇ ਪਿੱਟ ਕੇ ਆਹ ਸਾਰਾ ਕੁਛ ਕਰ ਦਿੱਤਾ। ਕਰੋਨਾ ਆ ਗਿਆ ਜੀ, ਕਰੋਨਾ ਆ ਗਿਆ 250 ਕੇਸਾਂ ਤੇ ਲੱਗੇ ਸੀ ਰੌਲਾ ਪਾਉਣ, ਪਰ ਕਿਸੇ ਚੈਨਲ ਨੇ ਇਸ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਨਹੀਂ ਕੀਤਾ ਕਿ ਤੁਸੀਂ ਜੇ ਕਹਿੰਦੇ ਸੀਗੇ ਕਿ ਅਕਤੂਬਰ ਨਵੰਬਰ 'ਚ ਮੌਤਾਂ ਬਹੁਤ ਹੋਣੀਆਂ, ਤਾਂ ਸਭ ਤੋਂ ਘੱਟ ਅਕਤੂਬਰ ਨਵੰਬਰ 'ਚ ਮੌਤਾਂ ਜਾਂ ਕਹਿ ਲਓ ਕਿ ਅੰਕੜੇ ਦਰਜ ਕੀਤੇ ਗਏ ਕਰੋਨਾ ਦੇ, ਉਹ ਕਿੱਥੋਂ ਤੁਹਾਨੂੰ ਰਿਪੋਰਟਾਂ ਕਿੱਥੋਂ ਮਿਲਦੀਆਂ? ਉਹ ਖੁਫੀਆ ਰਿਪੋਰਟਾਂ ਕਿੱਥੋਂ ਲਿਆਉਂਦੇ ਆ? ਖੁਫੀਆ ਰਿਪੋਰਟ ਆ ਜੀ ਲੰਡਨੋਂ, ਤਾਂ ਤੂੰ ਕਿੱਥੋਂ ਆਉਂਦੀਆਂ ਤੁਹਾਡੇ ਕੋਲ? ਸਾਨੂੰ ਦੱਸੋ ਤੇ ਸਹੀ। ਉਹ ਤੁਹਾਡੀ ਮੈਡੀਕਲ ਟੀਮ ਜਿਹੜੀ ਆ ਉਹਨੂੰ ਪੰਚਾਇਤਾਂ ਸੱਦ ਕੇ ਕਿਤੇ ਸਨਮਾਨ ਹੀ ਕਰਦੇ ਨੇ ਮੇਰੇ ਵੇਲੇ, ਐਸੀਆਂ ਤੁਹਾਡੇ ਕੋਲ ਟੀਮਾਂ ਨੇ, ਕਮਾਲ ਦੀ ਗੱਲ ਹੈ। ਹੁਣ ਰੌਲਾ ਪਾ ਲਿਆ ਉਹ ਜੋ ਇਹਨਾਂ ਨੇ ਸੰਭਾਵੀ ਐਲਾਨ ਕੀਤਾ ਵਾ IPL ਗਵਰਨਿੰਗ ਕਮੇਟੀ ਨੇ, ਤਾਂ ਉਹਦੇ ਵਿੱਚ ਜਿਹੜੇ ਵੈਲਿਊਜ਼ ਨੇ ਉਹਨਾਂ 'ਚ ਮੋਹਾਲੀ ਦਾ ਜ਼ਿਕਰ ਨਹੀਂ ਹੈ, ਜਾਂ ਕਹਿ ਲਓ ਕਿ ਮੋਹਾਲੀ ਇਨਕਲੂਡ ਨਹੀਂ ਹੈ। ਹੁਣ ਮੋਹਾਲੀ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਇੱਕ ਤਾਂ ਗਰਾਊਂਡ ਬੜਾ ਸ਼ਾਨਦਾਰ ਹੈ, ਤੁਹਾਨੂੰ ਪਤਾ ਹੀ ਆ। ਮੋਹਾਲੀ ਗਰਾਊਂਡ ਹੈ ਜਿਹੜਾ ਉਹ ਦੁਨੀਆ ਦੇ ਵਰਲਡ ਦੇ ਵਧੀਆ ਗਰਾਊਂਡਾਂ ਦੇ ਵਿੱਚ ਇੱਕ ਗਿਣਿਆ ਜਾਂਦਾ। ਕਰਾਊਡ ਬਹੁਤ ਹੁੰਦਾ, ਉਤਸ਼ਾਹ ਬਹੁਤ ਹੁੰਦਾ ਲੋਕਾਂ ਦੇ ਵਿੱਚ, ਪੈਸੇ ਵਾਲੇ ਲੋਕ ਆ ਸ਼ਹਿਰ ਦੇ ਵਿੱਚ। ਦੂਜੀ ਚੀਜ਼ ਇਹ ਆ ਕਿ ਖੁਦ ਪੰਜਾਬ ਦੀ ਟੀਮ ਆ, ਪੰਜਾਬ ਦੀ ਟੀਮ ਵੀ ਹੈ ਨਾ, ਫਰੈਂਚਾਈਜ਼ੀ ਜਿਹੜੀਆਂ ਹੈਗੀਆਂ ਨੇ IPL ਦੇ ਵਿੱਚ, ਉਹਨਾਂ 'ਚੋਂ ਪੰਜਾਬ ਦੀ ਇੱਕ ਬਹੁਤ ਫੇਮਸ ਟੀਮ ਆ। ਹਾਲਾਂਕਿ ਉਹ ਟੀਮ ਕਦੇ IPL ਨਹੀਂ ਜਿੱਤੀ, ਪਰ ਉਹਦੇ ਮੈਚ ਜਿਹੜੇ ਆ ਉਹ ਬਹੁਤ ਉਤਸ਼ਾਹ ਨਾਲ ਵੇਖੇ ਜਾਂਦੇ ਆ। ਸੋ ਇਸ ਕਰਕੇ ਹੁਣ ਇਹਨਾਂ ਨੂੰ ਜਦੋਂ ਇਹ ਵੇਖਣ ਨੂੰ ਮਿਲਿਆ ਕਿ ਸਾਡਾ ਤਾਂ ਵੈਲਿਊ ਵਿੱਚੋਂ ਗਾਇਬ ਆ, ਹੁਣ ਰੌਲਾ ਪਾ ਲਿਆ ਜੀ ਕਿ ਸਾਨੂੰ ਬਈ ਦੁਬਾਰਾ ਵੇਖੋ, ਵਿਚਾਰੋ, ਕੋਈ ਦਿਓ ਮੈਚ, ਫਲਾਂ ਧਮਕਾ। ਪਰ ਮੇਰੇ ਖਿਆਲ ਦੇ ਨਾਲ ਇਹ ਆਪਣੀਆਂ ਗਲਤੀਆਂ ਨੇ, ਆਪਣੀਆਂ ਹੀ ਕਰਤੂਤਾਂ ਨੇ। ਕਿਉਂ ਤੁਸੀਂ ਅਮਿਤ ਸ਼ਾਹ ਦੀ ਕਹਿਣ ਤੇ ਤੁਸੀਂ ਚੜਾਤੇ ਫੁੱਲ ਕਿ ਹਾਂਜੀ ਕਰੋਨਾ ਆ ਗਿਆ ਜੀ, ਕਰੋਨਾ ਪੰਜਾਬ ਦੇ ਵਿੱਚ ਬਹੁਤ ਆ ਗਿਆ। ਉਹ ਬੋਲੇ ਜਿਹੜੇ ਏਮਸ ਦੇ ਹੈਗੇ ਆ, ਜਿਹੜੇ ਪ੍ਰਧਾਨ ਕਹਿ ਲਓ ਗਲੇਰੀਆ ਸਾਹਿਬ, ਉਹ ਬੋਲੇ ਪਹਿਲਾਂ, ਤਾਂ ਤੁਸੀਂ ਉਹਨਾਂ ਨੇ ਕਰ ਲਾ ਕਿ ਪਤਾ ਨਹੀਂ ਕੀ ਤੁਹਾਡੀ ਸੈਟਿੰਗ ਆ ਕੋਵਿਡ ਦੀ। ਸਾਨੂੰ ਤਾਂ ਪਤਾ ਨਹੀਂ, ਸਾਨੂੰ ਤਾਂ ਕਰੋਨਾ ਨਾਲ ਵੀ ਤੁਹਾਡੀ ਸੈਟਿੰਗ ਦਾ ਕੋਈ ਪਤਾ ਨਹੀਂ ਲੱਗਦਾ ਕਿ ਜਦੋਂ ਜੀ ਚਾਹੁੰਦਾ ਤੁਹਾਡਾ ਕਰੋਨਾ ਤੁਹਾਡਾ ਗਾਇਬ ਹੋ ਜਾਂਦਾ, ਜਦੋਂ ਜੀ ਕਰਦਾ ਕਰੋਨਾ ਤੁਸੀਂ ਬੋਤਲ 'ਚੋਂ ਬਾਹਰ ਕੱਢ ਲੈਂਦੇ ਹੋ। ਸਾਨੂੰ ਤਾਂ ਕੋਈ ਸਮਝ ਨਹੀਂ ਆਉਂਦੀ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਪ੍ਰਸ਼ਾਂਤ ਕਿਸ਼ੋਰ ਦਾ ਨਾਂ ਲਿਆ, ਛਾਇਆ ਹੀ ਰਿਹਾ ਜੀ, ਕਹਿੰਦੇ 1-2 ਦਿਨ ਹੋ ਗਏ ਇਹ ਕਿਸ਼ੋਰੀ ਹੋਈ ਜਾਂਦਾ। ਨੰਦ ਕਿਸ਼ੋਰ, ਮਾਖਣ ਚੋਰ ਸੁਣਦੇ ਹੁੰਦੇ ਸੀਗੇ ਛੋਟੇ ਹੁੰਦੇ। ਤਾਂ ਖੈਰ ਉਹ ਤੇ ਜਦੋਂ ਜਿਹੜੀਆਂ ਗੱਲਾਂ ਧਾਰਮਿਕ ਪੱਖ ਤੋਂ ਵੀ ਨੇ, ਤਾਂ ਇਹ ਜਿਹੜਾ ਹੈਗਾ ਪ੍ਰਸ਼ਾਂਤ ਕਿਸ਼ੋਰ, ਇਹਦਾ ਨਾਂ ਜਿਹੜਾ ਉਹ ਇੱਧਰ ਸਿਆਸਤ ਦੇ ਵਿੱਚ ਬਹੁਤ ਛਾਇਆ ਹੋਇਆ। ਖੈਰ ਪ੍ਰਸ਼ਾਂਤ ਕਿਸ਼ੋਰ
ਕਹਿੰਦੇ ਆ ਕਿ 1 ਰੁਪਈਏ ਤਨਖਾਹ ਤੇ ਕੰਮ ਕਰੂਗਾ। ਤੇ ਉਹ ਮੈਨੂੰ ਨਾ ਚੇਤੇ ਆ ਗਿਆ ਕਿ ਜਦੋਂ ਬਾਦਲ ਸਾਹਿਬ 1997 ਚ ਦੁਬਾਰਾ ਬਣੇ ਆ ਮੁੱਖ ਮੰਤਰੀ, ਤੇ ਇਹਨਾਂ ਨੇ ਵੀ ਆਖਿਆ ਸੀਗਾ ਕਿ 1 ਰੁਪਈਆ। ਤੇ ਤੁਹਾਨੂੰ ਚੇਤੇ ਹੋਣਾ ਜਦੋਂ ਇਹ ਗਏ ਸੀ ਤੇ 1 ਲੱਖ ਰੁਪਈਏ ਤੋਂ ਗਏ ਸੀਗੇ ਤਨਖਾਹ। ਉਸ ਟਾਈਮ 17 ਚ ਇਹਨਾਂ ਦੀ 1 ਲੱਖ ਰੁਪਈਆ ਸੀਗੀ। ਮਤਲਬ ਕਿ 1 ਲੱਖ ਤੋਂ 1 ਰੁਪਈਏ ਤੋਂ 1 ਲੱਖ ਤੱਕ ਦਾ ਸਫ਼ਰ ਕਿਸੇ ਮੁਲਾਜ਼ਮ ਨੇ ਤੈਅ ਕੀਤਾ। ਵੇਖ ਲਓ, ਕਮਾਲ ਦੀ ਗੱਲ ਹੈ ਨਾ। ਤਾਂ ਵੈਸੇ 2015 ਚ ਮੈਨੂੰ ਉਹ ਵੀ ਯਾਦ ਹੈ ਜਦੋਂ 50,000 ਤੋਂ ਯਕਦਮ ਇਹਨਾਂ ਨੇ ਜਿਵੇਂ ਕਲੱਚ ਨੱਪ ਕੇ ਆਪਾਂ ਛੱਡੀ ਦਾ ਟਰੈਕਟਰ ਟਰੂਕਟਰ ਬੁੜਕ ਕੇ ਉਹ ਵੱਜਦਾ, ਤੇ ਇਸ ਤਰ੍ਹਾਂ ਹੀ ਇਹਨਾਂ ਦੀ ਤਨਖਾਹ ਬੁੜਕ ਕੇ ਉਹ ਵੱਜੀ 50,000 ਤੋਂ ਸਿੱਧੀ ਲੱਖ। ਤਾਂ ਇਹ ਸਭ ਤੋਂ ਮਹਿੰਗੇ ਮੁੱਖ ਮੰਤਰੀਆਂ ਚ ਇੱਕ ਸਨ ਪ੍ਰਕਾਸ਼ ਸਿੰਘ ਜੀ ਬਾਦਲ। ਤਾਂ ਖੈਰ ਫਿਰ ਆ ਗਿਆ ਪ੍ਰਸ਼ਾਂਤ ਕਿਸ਼ੋਰ, ਉਹਨੇ ਦਿੱਤਾ ਘਰ ਨੂੰ ਬਾਦਲ ਤੋਰ। ਹੁਣ ਉਹ ਦੁਬਾਰਾ ਫੇਰ ਆ ਗਿਆ। ਵੈਸੇ ਅੱਜ ਮਜੀਠੀਆ ਕਹਿਣ ਡਿਆ ਸੀ, ਕਹਿੰਦਾ ਕਿ ਮੈਂ ਤਾਂ ਕਹਿੰਦਾ ਪੰਜਾਬੀਆਂ ਨੂੰ ਜਾ ਕੇ ਜਿੰਨੀਆਂ ਥਾਣੇ ਚੌਂਕੀਆਂ ਸਾਰੇ ਜਾ ਕੇ ਮੁਕੱਦਮੇ ਦਰਜ ਕਰਾਓ ਇਹਦੇ ਤੇ, ਇਹ ਸਾਨੂੰ ਠੱਗ ਕੇ ਸਾਨੂੰ ਛਲ ਕੇ ਤੁਰ ਗਿਆ। ਮੈਂ ਕਿਹਾ ਵਾਕਿਆ ਜੇ ਕਿਤੇ ਚਲੇ ਗਏ ਨਾ ਤੇ ਉਹਨਾਂ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਧੋਣਾ ਬਹੁਤ ਹੈ ਪੁਲਿਸ ਵਾਲਿਆਂ ਨੇ। ਉਹਨਾਂ ਨੇ ਕਹਿਣਾ ਸਾਰਿਆਂ ਨੂੰ ਤੂੰ ਲੋਲੀਪੌਪ ਵੰਡ ਗਏ ਹੋ, ਜੁਮਲੇ ਵੰਡ ਗਏ ਹੋ, ਸਾਰਿਆਂ ਨੂੰ ਲਾਰੇ ਲਾ ਕੇ ਸਾਡੇ ਵਾਸਤੇ ਝੂਠਾ ਲਾਰਾ ਵੀ ਨਹੀਂ ਲਾਇਆ। ਕੋਈ ਛੁੱਟੀਆਂ ਹੀ ਸਾਨੂੰ ਕਹਿ ਦਿੰਦਾ ਕਿ 2 ਛੁੱਟੀਆਂ ਇਹਨਾਂ ਨੂੰ ਦਿਆ ਕਰਾਂਗੇ ਜੀ ਵੀਕਐਂਡ ਦੇ, ਇਹ ਘੁੰਮਣ ਫਿਰਨ ਕਿਤੇ ਬੀਚ ਤੇ ਜਾਣਾ ਚਾਹੁੰਦਾ ਹੈ ਉੱਧਰ ਨੂੰ ਨਿਕਲ ਜਾਵੇ ਪਰਿਵਾਰ ਦੇ ਨਾਲ। ਜੇ ਕੋਈ ਜਿਵੇਂ ਜਾਂਦੇ ਜਾਂ ਕੈਪਟਨ ਅਮਰਿੰਦਰ ਸਿੰਘ ਵੀ ਹੈ ਪਹਾੜਾਂ ਤੇ ਜਾਣਾ ਚਾਹੁੰਦਾ ਚਲੇ ਜਾਵੇ, ਕੋਈ ਚੱਕਰ ਨਹੀਂ, ਅਸੀਂ 2-3 ਛੁੱਟੀਆਂ ਦਿਆ ਕਰਾਂਗੇ। ਕੋਈ ਮਤਲਬ ਕਿ ਪੁਲਿਸ ਵਾਲੇ ਕਹਿਣਗੇ ਕਿ ਸਾਨੂੰ ਤੁਸੀਂ ਛੱਡ ਹੀ ਗਏ, ਸਾਨੂੰ ਤੁਸੀਂ ਲਾਰਿਆਂ ਦੀ ਕਤਾਰ ਦੇ ਵਿੱਚ ਵੀ ਨਹੀਂ ਰੱਖਿਆ। ਯਾਰ ਕਮਾਲ ਦੀ ਗੱਲ ਹੈ। ਖੈਰ ਪ੍ਰਸ਼ਾਂਤ ਕਿਸ਼ੋਰ ਦੀ ਚਰਚਾ ਅੱਜ ਵੀ ਪੂਰੀ ਰਹੀ ਹੈ, ਪਰ ਇਸ ਗੱਲੋਂ ਚਰਚਾ ਜਿਹੜੀ ਗੱਲ ਦੀ ਘੱਟ ਹੋਈ ਹੈ ਉਹ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੀ ਦਿੱਤਾ ਪਈ। ਸੋਚ ਕੇ ਦੇਖੋ ਕਿ ਅਕਾਲੀ ਦਲ ਹਾਲੇ ਵੀ ਉਸ ਪੋਜੀਸ਼ਨ 'ਚ ਨਹੀਂ। ਚਲੋ ਠੀਕ ਹੈ, ਥੋੜ੍ਹੇ ਸੰਭਲੇ ਆ, ਜਿਵੇਂ ਬੰਦਾ ਡਿੱਗਦਾ ਤੇ ਡਿੱਗ ਕੇ ਯਕਦਮ ਝਟਕਾ ਵੱਜਦਾ, ਉਹ ਸੰਭਲ ਰਹੇ ਨੇ। ਆਮ ਆਦਮੀ ਪਾਰਟੀ ਉਹ ਵੀ ਤੁਹਾਨੂੰ ਪਤਾ ਹੀ ਹੈ, ਭਾਜਪਾ ਉਹ ਤੇ ਜਿਵੇਂ ਆਪਾਂ ਜਿਵੇਂ ਉਹ ਆਪਣੇ ਪਿੰਡਾਂ ਦੇ ਵਿੱਚ ਨਹੀਂ ਕੋਈ ਬੰਦਾ ਹੁੰਦਾ ਤਾਂ ਫਲਾਣਾ ਯਾਰ ਤੂੰ ਤਾਂ ਰਹਿ ਗਿਆ, ਬਿਲਕੁਲ ਲਿੱਸਾ ਹੋ ਜਾਵੇ ਥੋੜ੍ਹਾ ਜਿਹਾ, ਖਾਸ ਤੌਰ 'ਤੇ ਵਿਆਹ ਤੋਂ ਬਾਅਦ ਜੇ ਲਿੱਸਾ ਹੋ ਜਾਵੇ ਤਾਂ ਮੁੰਡੇ ਬੜਾ ਛੇੜਦੇ ਆ ਕਿ ਤੂੰ ਤਾਂ ਰਹਿ ਹੀ ਗਏ ਹੋ। ਉਹ ਤਾਂ ਰਹਿ ਹੀ ਗਏ ਆ ਨਾ ਹੁਣ ਭਾਜਪਾ ਵਾਲੇ ਇਸ ਟਾਈਮ ਜੋ ਮੌਜੂਦਾ ਚੱਲਦਾ ਪਿਆ। ਤਾਂ ਕੀ ਖਤਰਾ ਹੈ ਇਹ ਸੋਚ ਕੇ ਦੇਖੋ। ਇਹ ਸਵਾਲ ਬਹੁਤ ਵੱਡਾ ਸਵਾਲ ਆ ਕਿ ਪ੍ਰਸ਼ਾਂਤ ਕਿਸ਼ੋਰ ਵਰਗੇ ਨੂੰ ਲਿਆਉਣਾ, ਹਾਲਾਂਕਿ ਖਤਰੇ ਤੋਂ ਖਾਲੀ ਵੀ ਨਹੀਂ ਹੈ। ਪ੍ਰਸ਼ਾਂਤ ਕਿਸ਼ੋਰ ਵਾਲਾ ਜਿਹੜਾ ਇਹ ਫਾਇਰ ਹੈ ਬੈਕ ਨੂੰ ਵੀ ਆ ਸਕਦਾ ਹੈ, ਕਿਉਂਕਿ ਬਹੁਤ ਵੱਡੀ ਜਿੱਦਾਂ ਕਹੀਏ ਕਿ ਪੰਜਾਬੀਆਂ ਦੇ ਨਾਲ ਹਾਲ ਦੀ ਘੜੀ ਤੱਕ 4 ਸਾਲਾਂ ਦੇ ਵਿੱਚ ਬਹੁਤ ਵੱਡੀ ਸਿਆਸੀ ਠੱਗੀ ਹੋਈ ਆ। ਬਹੁਤ ਸਾਰੇ ਵਾਅਦੇ ਕੀਤੇ ਸਨ, ਬੇਰੁਜ਼ਗਾਰਾਂ ਨਾਲ ਵਾਅਦਾ, ਉਹਦਾ ਨਤੀਜਾ ਮਿਲ ਲਿਆ। ਸ਼ਗਨ ਸਕੀਮ ਦਾ ਉਹਦਾ ਅਜੇ ਅਮਲ ਦੇਖੀਏ ਤਾਂ ਮਿਲ ਲਿਆ। ਬਹੁਤ ਸਾਰੇ ਮਜ਼ਦੂਰਾਂ ਦੇ ਨਾਲ ਜਾਂ ਦਲਿਤਾਂ ਦੇ ਨਾਲ ਜਿੰਨੇ ਵਾਅਦੇ ਕੀਤੇ ਗਏ ਸਨ ਉਹਦਾ ਨਤੀਜਾ ਲਾ ਲਓ ਕਿ 1% ਭਾਵੇਂ ਹੋਵੇ, ਬਾਕੀ ਸਭ ਮਿਲ ਨਿਖੇਧਿਆ। ਤਾਂ ਉਹ ਚੀਜ਼ ਜਿਹੜੀ ਹੈ ਪੁੱਠੀ ਵੀ ਪੈ ਸਕਦੀ। ਪਰ ਸਭ ਤੋਂ ਵੱਡਾ ਸਵਾਲ ਜਿਹੜਾ ਕੱਲ੍ਹ ਦਾ ਮੇਰੇ ਟਾਈਮ ਦੇ ਵਿੱਚ ਆ ਕਿ ਅਸੀਂ ਗਿਫਤਾ ਕੀ ਪਈ। ਤਾਂ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਅਕਾਲੀਆਂ ਦਾ ਥੋੜ੍ਹਾ ਬਹੁਤਾ ਡਰ ਹੋ ਸਕਦਾ ਆ ਕਿ ਬਸਪਾ ਦੇ ਨਾਲ, ਕਿਉਂਕਿ ਮੈਨੂੰ ਅੰਦਰੋਂ ਇੱਕ ਗੱਲ ਜਿਹੜੀ ਸੁਣਨ ਨੂੰ ਮਿਲੀ ਹੈ ਕਿ ਬਹੁਜਨ ਸਮਾਜ ਪਾਰਟੀ ਨਾਲ ਲੰਮੇ ਸਮੇਂ ਤੋਂ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ ਅਤੇ ਉਹ ਅੰਤਮ ਛੋਹਾਂ 'ਤੇ ਆ ਕੰਮ। ਤਾਂ ਉਹ ਹੋ ਸਕਦਾ ਆ ਕਿ ਕਿਤੇ ਨਾ ਕਿਤੇ ਹੁਣ ਜਿੱਦਾਂ ਅੱਜ ਟ੍ਰਿਬਿਊਨ 'ਚ ਵੀ ਖਬਰ ਲੱਗੀ ਸੀਗੀ ਕਿ ਦਬਾਅ ਪਾਇਆ ਜਾ ਰਿਹਾ ਕੇਂਦਰੀ ਜੋ ਹੈਗੀ ਆ ਨਾ ਲੀਡਰਸ਼ਿਪ ਬਸਪਾ ਦੀ ਕਿ ਭਾਈ ਕਿਸੇ ਤਰੀਕੇ ਨਾਲ ਇਹ ਗੱਠਜੋੜ ਜਿਹੜਾ ਨਾ ਬਣੇ। ਹੁਣ ਭਾਜਪਾ ਵਾਲੇ ਤਾਂ ਸਰਕਾਰ ਬਣਾਉਣੋਂ ਰਹੇ, ਉਹ ਕਿਹਦੇ ਹੱਕ ਦੇ ਵਿੱਚ ਇਹ ਚੀਜ਼ ਕਰ ਰਹੇ, ਕਿਉਂਕਿ ਅਕਾਲੀਆਂ ਦੀ ਔਰ ਭਾਜਪਾਈਆਂ ਦੀ ਕਸ਼ੀਦਗੀ ਜਿਹੜੀ ਹੈ ਇਸ ਵੇਲੇ ਚਰਮ 'ਤੇ ਆ, ਉਹਨਾਂ ਦੀ ਕੁੜੱਤਣ ਚਰਮ 'ਤੇ ਆ। ਜਿਵੇਂ ਉਹਨਾਂ ਨੇ ਰਾਜਪਾਲ ਦੀ ਜਿੱਦਾਂ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਪੂਰੀ ਲਾਪਰਵਾਹੀ ਕਰ ਦਿੱਤੀ। ਉਹ ਰੈੱਡ ਜਿਹੜਾ ਗਲੀਚਾ ਜਿਹਾ ਸੀ ਉਹ ਚੱਕ ਦਿੱਤਾ, ਭਾਸ਼ਣ ਦੀਆਂ ਕਾਪੀਆਂ ਫਾੜ ਦਿੱਤੀਆਂ, ਸਾੜ ਦਿੱਤੀਆਂ, ਬਹੁਤ ਕੁਛ ਕੀਤਾ, ਗੱਲਾਂ ਗਾਂਹ ਤੱਕ ਚਲੇ ਗਈਆਂ ਨੇ। ਸੋ ਇਸ ਕਰਕੇ ਇਹ ਚੀਜ਼ ਨੂੰ ਸਮਝਣਾ ਚਾਹੀਦਾ, ਥੋੜ੍ਹਾ ਇਹਨੂੰ ਥੋੜ੍ਹਾ ਖੋਲ੍ਹਣਾ ਚਾਹੀਦਾ। ਤਾਂ ਜਾਂ ਤਾਂ ਇਹੀ ਹੈ ਕਿ ਇੱਕ ਚੀਜ਼ ਜਿਹੜੀ ਹੈ ਉਹ ਉੱਧਰੋਂ ਕੀਤੀ ਜਾ ਰਹੀ ਹੈ, ਤਾਂ ਦੂਸਰੇ ਪੱਖ ਤੋਂ ਜਿਹੜਾ ਪ੍ਰਸ਼ਾਂਤ ਕਿਸ਼ੋਰ ਲਿਆਂਦਾ ਜਾ ਰਿਹਾ ਸ਼ਾਇਦ ਉਹ ਕੋਈ ਇਸ ਕਰਕੇ ਆ ਕਿਉਂਕਿ ਮੈਨੂੰ ਜੋ ਲੱਗਦਾ ਆ ਕਿ ਸ਼ਾਇਦ ਧੁਰਕੂ ਇਸ ਗੱਲ ਦਾ, ਕਿਉਂਕਿ ਜੇ ਕੈਪਟਨ ਅਮਰਿੰਦਰ ਸਿੰਘ ਇਹ ਚੀਜ਼ਾਂ ਨੂੰ ਲੈ ਕੇ ਚੱਲਦਾ ਹੈ ਤਾਂ ਹਾਲ ਦੀ ਘੜੀ ਜੋ ਮੌਜੂਦਾ ਦ੍ਰਿਸ਼ਟਾਂਤ ਹੈ ਸਾਡੇ ਸਾਹਮਣੇ ਉਹਦੇ 'ਚ ਮੈਨੂੰ ਨਹੀਂ ਲੱਗਦਾ ਕਿ ਇਸ ਵੇਲੇ ਮੌਜੂਦਾ ਕਾਲ ਦੇ ਵਿੱਚ ਕੋਈ ਐਡੀ ਵੱਡੀ ਪਾਰਟੀ ਜਿਹੜੀ ਆ ਉਹ ਆਪਣੇ ਪੱਧਰ 'ਤੇ ਕਾਂਗਰਸ ਨੂੰ ਰੋਕ ਲਏਗੀ।
ਹਾਲ ਦੀ ਘੜੀ, ਮੈਂ ਇਹਨਾਂ ਦਿਨਾਂ ਦੀ ਗੱਲ ਕਰਦਾ, ਅੱਗੇ ਕੀ ਹੋਣਾ ਉਹਦਾ ਨਹੀਂ ਪਤਾ। ਤਾਂ ਕਹਿਣ ਦਾ ਭਾਵ ਇਹ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਹਾਇਰ ਕਰਕੇ ਉਹਨੂੰ ਮੰਤਰੀ ਪਦ ਦੀਆਂ ਬਰੋਬਰ ਦੀਆਂ ਸਹੂਲਤਾਂ ਦੇਣੀਆਂ ਵਗੈਰਾ ਚੀਜ਼ ਕੀ ਹੈ? ਤਾਂ ਇਹਦਾ ਉੱਤਰ ਇਹੀ ਹੈ ਕਿ ਕਿਤੇ ਨਾ ਕਿਤੇ ਇੱਕ ਐਕਸਟਰਾ ਡਰ ਹੈ, ਇੱਕ ਐਕਸਟਰਾ ਡਰ ਹੈ ਕੈਪਟਨ ਅਮਰਿੰਦਰ ਸਿੰਘ ਨੂੰ। ਉਹ ਡਰ ਹੈ ਕਿਸਾਨ ਅੰਦੋਲਨ ਚੋਂ ਕੋਈ ਲੀਡਰਸ਼ਿਪ ਨਾ ਨਿਕਲਾਵੇ। ਤਾਂ ਮੇਰਾ ਮੰਨਣਾ ਇਹੀ ਹੈ ਕਿ ਉਹ ਚੀਜ਼ ਬਦਲ ਨਾ ਦੇਵੇ, ਚਾਹੇ ਉਹ ਕਿਤੇ ਪਾਰਟੀਆਂ ਇਕੱਠੀਆਂ ਨਾ ਹੋ ਜਾਣ, ਪਾਰਟੀਆਂ ਦੇ ਵੱਡੇ ਲੀਡਰ ਜਿਹੜੇ ਆ ਉਹ ਆਪਣੇ ਪੱਧਰ ਤੇ ਕੋਈ ਲਾਮਬੰਦੀ ਨਾ ਕਰ ਲੈਣ, ਜਾਂ ਕਿਸਾਨ ਸੰਗਠਨਾਂ ਦਾ ਕੋਈ ਗਰੁੱਪ ਨਾ ਆ ਜਾਵੇ। ਸ਼ਾਇਦ ਮੇਰੇ ਖਿਆਲ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਨੂੰ ਵਾਪਸ ਲਿਆਉਣ ਦਾ ਇੱਕ ਵੱਡਾ ਡਰ ਇਹ ਵੀ ਹੋ ਸਕਦਾ ਆ। ਜੀ ਜੀ ਜੀ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਨਹੀਂ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।